ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV 84 ਦੇ ਬਹੁਤ ਪਿਆਰੇ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 28 अगस्त 2020 13 भादो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬਰ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਸੀਂ ਅਖੀਰਲਾ ਪ੍ਰੋਗਰਾਮ ਕਰ ਰਹੇ ਹਾਂ ਔਰ ਅੱਜ ਫਰਾਈਡੇ ਦਾ ਦਿਨ ਹੈ ਔਰ ਆਪਾਂ ਸਾਰਿਆਂ ਨੂੰ ਕਹਿੰਦੇ ਆ ਹੈਪੀ ਵੀਕਐਂਡ। ਅਸੀਂ ਚਾਹਾਂਗੇ ਕਿ ਅਸੀਂ ਅਰਦਾਸ ਵੀ ਕਰਾਂਗੇ ਕਿ ਵਾਹਿਗੁਰੂ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਖੁਸ਼ੀਆਂ ਭਰਿਆ ਚਾਵਾਂ ਭਰਿਆ ਤੁਹਾਡਾ ਬਤੀਤ ਹੋਵੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਅਮਰੀਕਾ ਵਿੱਚ ਪ੍ਰਧਾਨਗੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣ ਜਾ ਰਹੀਆਂ ਨੇ ਔਰ ਰਿਪਬਲਿਕਨ ਤੇ ਡੈਮੋਕ੍ਰੈਟਿਕ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਪ੍ਰੈਜ਼ੀਡੈਂਟ ਟਰੰਪ ਤੇ ਜੋ ਬਾਈਡਨ ਦੇ ਵਿਚਾਲੇ ਜੋ ਤਿੱਖੀ ਹੈ ਉਹ ਟੱਕਰ ਹੈ ਔਰ ਦੋਵੇਂ ਧਿਰਾਂ ਵੱਲੋਂ ਚੀਨ ਦੇ ਖਿਲਾਫ ਜੋ ਧੂਆਂਧਾਰ ਬਿਆਨਬਾਜ਼ੀ ਹੈ ਉਹ ਕੀਤੀ ਜਾ ਰਹੀ ਹੈ। ਹੁਣ ਇਹ ਦੇਖਣਾ ਹੈ ਕਿ ਜੇ ਜੋ ਬਾਈਡਨ ਟਰੰਪ ਦੀ ਥਾਂ ਅਮਰੀਕਾ ਦੇ ਪ੍ਰਧਾਨ ਬਣਦੇ ਹਨ ਤਾਂ ਕਿ ਅਮਰੀਕਾ ਦੀ ਚੀਨ ਪ੍ਰਤੀ ਜੋ ਨੀਤੀ ਹੈ ਵਿੱਚ ਕੋਈ ਬਦਲਾਵ ਆਏਗਾ ਐਂਡ ਦੂਸਰਾ ਅਮਰੀਕਾ ਦੀਆਂ ਜੋ ਚੀਨ ਵਿਰੋਧੀ ਵਪਾਰਕ ਨੀਤੀਆਂ ਦਾ ਚੀਨੀ ਕੰਪਨੀਆਂ ਦੇ ਉੱਪਰ ਕੀ ਅਸਰ ਹੋਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਵੀ ਆਪਣੇ ਸਾਰੇ ਦਰਸ਼ਕਾਂ ਨੂੰ ਹੈਪੀ ਵੀਕਐਂਡ ਜੀ। ਤੁਹਾਡਾ ਵੀਕਐਂਡ ਚੰਗਾ ਗੁਜ਼ਰੇ। ਕੁੱਲ ਕਾਇਨਾਤ ਦਾ ਮਾਲਕ ਰੱਬ ਸਾਡੇ ਸਭ ਦਾ ਹਾਫਿਜ਼ ਹੈ ਜੀ ਔਰ ਸਾਡੇ ਘਰਾਂ 'ਚ ਖੁਸ਼ੀਆਂ ਰਹਿਣ ਰੱਬ ਦੀ ਯਾਦ ਵੀ ਰਹੇ। ਬਿਲਕੁਲ। ਔਰ ਜਿਹੜਾ ਕੋਵਿਡ-19 ਦਾ ਕਹਿਰ ਹੈ ਜਿਹੜਾ ਇਸ ਵੇਲੇ ਵੱਧ ਜਾਂ ਘੱਟ ਹਰ ਪਾਸੇ ਹਰ ਕੋਈ ਸਫਰ ਕਰ ਰਿਹਾ ਹੈ ਔਰ ਇਕੱਲਾ ਇਹੀ ਨਹੀਂ ਕਿ ਲਗਾਤਾਰ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਲੇਕਿਨ ਇਸ ਨੇ ਆਰਥਿਕਤਾ ਨੂੰ ਇਕਨੋਮੀ ਨੂੰ ਕਿੰਨਾ ਤਬਾਹ ਕੀਤਾ ਹੈ। ਰੋਜ਼ਾਨਾ ਜਦੋਂ ਕੋਈ ਨਾ ਕੋਈ ਖਬਰ ਹੁੰਦੀ ਹੈ ਵੀ ਇੰਨੇ ਲੱਖ ਜੌਬ ਫਲਾਣੇ ਸੈਕਟਰ 'ਚ ਵੀ ਚਲੇ ਗਏ ਦੂਸਰੇ 'ਚ ਵੀ ਚਲੇ ਗਏ ਔਰ ਖਾਸ ਤੌਰ ਤੇ ਅਸੀਂ ਈਵਨ ਅਮਰੀਕਾ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਆਪਣੇ ਜਿਹੜੇ ਕਿਰਤ ਕਰਨ ਵਾਲੇ ਉਹ ਟੈਕਸੀ ਬਿਜ਼ਨਸ 'ਚ ਹੋਣ ਕੁਝ ਹੱਦ ਤੱਕ ਟਰੱਕਿੰਗ ਬਿਜ਼ਨਸ 'ਚ ਵੀ ਔਰ ਬਾਕੀਆਂ 'ਚ ਵੀ ਉਹ ਕਾਫੀ ਸਫਰ ਕਰ ਰਹੇ ਨੇ। ਬਹੁਤ ਸਾਰਿਆਂ ਦੇ ਨਾਲ ਜਦੋਂ ਗੱਲ ਹੁੰਦੀ ਹੈ ਤੇ ਮਾਯੂਸੀ ਨਜ਼ਰ ਆ ਰਹੀ ਹੈ ਕਿਉਂਕਿ ਕੋਈ ਫਿਊਚਰ ਨਹੀਂ ਹੈ ਔਰ ਜਿਸ ਕਿਸਮ ਦਾ ਇੱਥੋਂ ਦਾ ਮਾਹੌਲ ਹੁੰਦਾ ਹੈ ਤੁਹਾਡੀਆਂ ਕਿਸ਼ਤਾਂ ਵੀ ਲਗਾਤਾਰ ਜਾਂਦੀਆਂ ਨੇ ਔਰ ਈਵਨ ਬੱਚਿਆਂ ਦੇ ਹਵਾਲੇ ਨਾਲ ਹੀ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਵੀ ਅਲਟੀਮੇਟਲੀ ਘਰ ਰਹਿ ਕੇ ਉਹਨਾਂ ਦੀਆਂ ਪਰਸਨੈਲਿਟੀਜ਼ ਵੀ ਕੁਝ ਡਿਫਰੈਂਟ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੀ ਜਿਹੜੀ ਉਹਨਾਂ ਦੀਆਂ ਇਮੋਸ਼ਨਸ ਦੀ ਆਊਟਲੈਟ ਵੀ ਨਹੀਂ ਹੈ ਸੋਸ਼ਲਾਈਜੇਸ਼ਨ ਵੀ ਨਹੀਂ ਹੈ ਔਰ ਬਾਕੀ ਵੀ ਜਿਹੜੀਆਂ ਹੁਣ ਇੱਥੇ ਅਸੀਂ ਦੇਖਦੇ ਹਾਂ ਕਿ 10 ਟਾਈਮਸ ਜਿਹੜੀਆਂ ਕਾਲਾਂ ਘਰਾਂ ਚੋਂ ਵਾਇਲੈਂਸ ਹੋ ਰਹੀ ਹੈ ਫੈਮਲੀਜ਼ ਦੇ ਵਿੱਚ ਚਾਈਲਡ ਅਬਿਊਜ਼ ਹੈ ਦੂਸਰੀਆਂ ਨੇ ਬਹੁਤ ਸਾਰਾ। ਸੋ ਇਹਦੇ ਕੁੱਲ ਪ੍ਰਭਾਵ ਕੀ ਹੋਣਗੇ ਸਿਰਫ ਬਹੁਤ ਵਾਰ ਸਾਡੀ ਰਸਟਿਕ ਸੈਂਸ ਡੈਥਸ ਔਰ ਲਾਈਵਸ ਨੂੰ ਹੀ ਕਾਊਂਟ ਕਰਦੀ ਹੈ। ਇਹਨੇ ਓਵਰਆਲ ਹੀ ਸਾਰੀ ਜ਼ਿੰਦਗੀ ਦਾ ਪੈਟਰਨ ਬਦਲ ਕੇ ਰੱਖ ਦਿੱਤਾ ਹੈ ਔਰ ਭਾਰਤ ਵਰਗਾ ਮੁਲਕ ਜਿੱਥੇ ਇੰਨੀ ਤੇਜ਼ੀ ਦੇ ਨਾਲ ਇਸ ਵੇਲੇ ਦੁਨੀਆ 'ਚ ਸਭ ਤੋਂ ਜ਼ਿਆਦਾ ਲੇਕਿਨ ਝੂਠ ਬੋਲਣ ਦੇ ਜਿਹੜੇ ਬਾਦਸ਼ਾਹ ਨੇ
ਇਹ ਕਹਿ ਰਹੇ ਨੇ ਜੀ ਇੰਨੇ ਪਰਸੈਂਟ ਇੰਨੇ ਲੱਖ ਲੋਕ ਰਿਕਵਰ ਹੋਏ, ਡੈਥਸ ਇੰਨੀਆਂ ਜ਼ਿਆਦਾ ਨੇ, ਇੰਨੀ ਤੇਜ਼ੀ ਦੇ ਨਾਲ ਫੈਲਾਅ ਹੈ। ਹੁਣ ਪੰਜਾਬ ਅਸੈਂਬਲੀ ਦੇ 117 ਮੈਂਬਰ ਨੇ, ਉਹਨਾਂ ਚੋਂ 25 ਐਮਐਲਏ ਜਿਹੜੇ ਨੇ ਉਹ ਸਫਰ ਕਰ ਰਹੇ ਨੇ ਕੋਵਿਡ-19 ਦੇ ਨਾਲ। ਇਹ ਇੱਕ ਆਈਡੀਅਲ ਸੈਂਪਲ ਹੈ ਸਮਝਣ ਦੇ ਲਈ ਕਿ ਜਿਹੜੇ ਲੋਕ ਕੋਠੀਆਂ 'ਚ ਬੈਠੇ ਸੇਫ ਨੇ, ਜੇ ਉਹਨਾਂ ਦਾ ਇਹ ਹਾਲ ਹੈ ਤੇ ਕਾਮਨ ਬੰਦਾ ਕਿਵੇਂ ਸਫਰ ਕਰ ਰਿਹਾ ਹੋਵੇਗਾ। ਸੋ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਉਹੀ ਮਾਲਕ ਹੈ ਸਾਰੀ ਕਾਇਨਾਤ ਦਾ। ਦੁੱਖ ਸੁੱਖ ਬੇਸ਼ੱਕ ਇਹ ਇੱਕ ਸਾਡੇ ਵਜੂਦ ਦਾ ਹਿੱਸਾ ਵੀ ਨੇ, ਪਰ ਇਹ ਇੱਕ ਵਬਾ ਹੈ, ਇੱਕ ਆਫਤ ਹੈ, ਔਰ ਰੱਬ ਇਸ ਤੋਂ ਇਨਸਾਨੀਅਤ ਦਾ ਛੁਟਕਾਰਾ ਕਰਵਾਏ। ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਜ਼ਿੰਦਗੀ ਤਾਂ ਤੁਰ ਰਹੀ ਹੈ, ਔਰ ਜ਼ਿੰਦਗੀ 'ਚ ਐਕਟੀਵਿਟੀ ਵੀ ਹੋਣੀ ਹੈ ਜਿੰਨਾ ਕੁਛ ਕੀਤਾ ਜਾ ਸਕਦਾ ਹੈ। ਔਰ ਸਿੱਖ ਕੌਮ ਵੱਲੋਂ ਨਿਊਯਾਰਕ 'ਚ ਖਾਸ ਤੌਰ ਤੇ ਜਦੋਂ ਤੋਂ ਗੁਰਦੁਆਰਾ ਸਾਹਿਬਾਨ ਖੋਲ੍ਹਣ ਦੀ ਐਡਮਿਨਿਸਟ੍ਰੇਸ਼ਨ ਨੇ, ਧਾਰਮਿਕ ਅਦਾਰੇ ਜਿਹਦੇ ਚਰਚ ਵੀ ਨੇ, ਮੰਦਿਰ ਵੀ ਨੇ, ਮਸੀਤਾਂ ਵੀ ਨੇ, ਸੋ ਉਹਦੇ 'ਚ ਸਾਰੀਆਂ ਪ੍ਰੀਕਾਸ਼ਨਸ ਲੈਂਦੇ ਆ। ਸਮਾਗਮ ਵੀ ਹੋ ਰਹੇ ਨੇ, ਫੰਕਸ਼ਨਸ ਵੀ ਹੋ ਰਹੇ ਨੇ, ਔਰ ਐਤਵਾਰ ਨੂੰ ਆਉਂਦੇ ਯਾਨੀ 2 ਦਿਨ ਬਾਅਦ ਗੁਰਦੁਆਰਾ ਸਾਹਿਬ ਫਲਸ਼ਿੰਗ ਸਿੱਖ ਸੈਂਟਰ ਆਫ ਨਿਊਯਾਰਕ ਇਹਦਾ ਪ੍ਰੋਪਰ ਨਾਂ ਹੈ, ਔਰ ਇਹ 222 95th ਐਵਨਿਊ ਕੁਈਨਜ਼ ਵਿਲੇਜ ਹੈ। ਔਰ ਇੱਥੇ ਸਾਰੀਆਂ ਜਥੇਬੰਦੀਆਂ ਵੱਲੋਂ ਹੀ ਸਾਂਝੇ ਤੌਰ ਦੇ ਉੱਤੇ ਸਾਡੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਔਰ 1990 'ਚ ਬੜੇ ਵੱਡੇ ਸਾਡੇ ਯੋਧੇ ਭਾਈ ਸੁਖਦੇਵ ਸਿੰਘ ਬੱਬਰ, ਜਿਨ੍ਹਾਂ ਨੇ ਜੂਨ 84 ਤੋਂ ਬਾਅਦ ਜੋ ਮਾਹੌਲ ਹਕੂਮਤ ਦੇ ਜ਼ੁਲਮ ਦੇ ਨਾਲ ਇੱਕ ਡਰ ਔਰ ਖੌਫ ਦਾ ਬਣਾ ਦਿੱਤਾ ਸੀ, ਉਹਨਾਂ ਨੇ ਉਸ ਨੂੰ ਚੈਲੰਜ ਕੀਤਾ। ਇਹਨਾਂ ਸਾਡੇ ਯੋਧਿਆਂ ਨੇ ਬਰਾਬਰ ਬਾਹਰ ਨਿਕਲ ਕੇ ਦੁਸ਼ਮਣ ਨੂੰ ਉਹਦੀ ਜ਼ਬਾਨ ਦੇ ਵਿੱਚ ਹੀ ਜਵਾਬ ਦਿੱਤਾ ਔਰ ਸ਼ਹੀਦੀ ਜਾਮ ਪੀਤੇ। ਸੋ ਸਿੱਖ ਕੌਮ ਦੇ ਵਿੱਚ ਸ਼ਹੀਦ ਦਾ ਰੁਤਬਾ ਬਹੁਤ ਵੱਡਾ ਮੰਨਿਆ ਜਾਂਦਾ ਹੈ, ਔਰ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ। ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਨੇ 31 ਅਗਸਤ 1995 ਨੂੰ ਠੀਕ 25 ਸਾਲ ਪਹਿਲਾਂ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ, ਜਿਸ ਨੂੰ ਉਸ ਦੇ ਚੇਲੇ ਬਾਲ ਕੇ ਕੋਈ ਗੁਰੂ ਨਾਨਕ ਦੀ ਰੀਇਨਕਾਰਨੇਸ਼ਨ ਕਹਿੰਦਾ ਸੀ, ਕੋਈ ਭਗਵਾਨ ਰਾਮ ਦੀ ਰੀਇਨਕਾਰਨੇਸ਼ਨ ਕਹਿੰਦਾ ਸੀ, ਕਿਉਂਕਿ ਉਸ ਨੇ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ, ਝੂਠੇ ਪੁਲਿਸ ਮੁਕਾਬਲੇ ਘਰਾਂ 'ਚੋਂ ਚੁੱਕ ਕੇ ਬਣਾਏ, ਔਰ ਇਸ ਹੱਦ ਤੱਕ ਉਹ ਹੰਕਾਰਿਆ ਹੋਇਆ ਸੀ। ਔਰ ਜਦੋਂ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਨੇ ਇਸ ਨੂੰ ਸਜ਼ਾ ਯਾਫਤਾ ਕੀਤਾ, ਤੇ ਇਸ ਦੀ ਗੱਲ ਕਰਦੇ ਆ, ਇਹਨੂੰ ਸਿਰਫ ਬਦਲੇ ਜਾਂ ਰਿਵੈਂਜ ਦੀ ਕੈਟਾਗਰੀ 'ਚ ਅਸੀਂ ਨਹੀਂ ਦੇਖਦੇ। ਅਸੀਂ ਸਮਝਦੇ ਹਾਂ ਕਿ ਉਹਦੀ ਟਰਮ 5 ਸਾਲ ਦੀ ਚੀਫ ਮਿਨਿਸਟਰ ਦੀ ਹੁੰਦੀ ਹੈ। ਪਹਿਲੇ 2-2.5 ਸਾਲ ਦੇ ਵਿੱਚ ਵੀ, ਕਿਉਂਕਿ ਫਰਵਰੀ 1992 ਦੇ ਵਿੱਚ ਉਹ ਚੀਫ ਮਿਨਿਸਟਰ ਬਣਦਾ, ਤੇ ਜੇ 2.5 ਸਾਲ ਦੇ ਵਿੱਚ ਉਹਨੇ 50,000 ਤੋਂ ਜ਼ਿਆਦਾ ਨੌਜਵਾਨ ਮਾਰੇ, ਤੇ ਅਗਲੇ 2.5 ਸਾਲ ਇਸ ਤੋਂ ਵੀ ਜ਼ਿਆਦਾ ਮਾਰਨੇ ਸੀ। ਸੋ ਇਹਨੂੰ ਅਸੀਂ ਪ੍ਰੀਐਮਪਟਿਵ ਸਟ੍ਰਾਈਕ ਕਵਾਂਗੇ ਕਿ ਉਹਨਾਂ ਨੇ, ਇਸ ਯੋਧੇ ਨੇ, ਭਾਈ ਦਿਲਾਵਰ ਸਿੰਘ ਨੇ 50,000 ਤੋਂ ਜ਼ਿਆਦਾ ਨੌਜਵਾਨਾਂ ਦੀ ਜ਼ਿੰਦਗੀ ਸੇਵ ਕੀਤੀ, ਜਿਹੜੇ ਕਿ ਇਹਨੇ ਮਾਰਨੇ ਸੀ। KP ਗਿੱਲ ਔਰ ਜਿਨ੍ਹਾਂ ਨੂੰ ਬੁੱਚੜ ਆਫ ਪੰਜਾਬ ਕਰਕੇ ਜਿਹੜਾ ਹੈ ਜਾਣਿਆ ਜਾਂਦਾ ਹੈ, ਸੋ ਉਹਨਾਂ ਦੀ ਯਾਦ ਦੇ ਵਿੱਚ। ਔਰ ਇੱਕ ਬਹੁਤ ਵੱਡਾ ਕਾਰਨਾਮਾ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਔਰ ਅੱਜ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਬੇੜੀਆਂ ਔਰ ਹੱਥਕੜੀਆਂ 'ਚ ਜਕੜੇ ਹੋਏ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ 2015 ਦੇ ਸਰਬੱਤ ਖਾਲਸਾ ਨੇ ਜਥੇਦਾਰ ਚੁਣਿਆ, ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਆਪਣੀਆਂ ਯਾਦਾਂ, ਆਪਣੀਆਂ ਅਰਦਾਸਾਂ 'ਚ ਲਿਆਂਦੇ ਹਾਂ, ਕਿਉਂਕਿ ਇਹ ਕੌਮ ਦੀ ਆਨ ਤੇ ਅਣਖ ਨੇ। ਸੋ ਇਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਇਸ ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਦੇ ਵਿੱਚ ਜਿਹੜਾ ਹੈ ਉਹ ਇੱਕ ਵੱਡਾ ਸ਼ਹੀਦੀ ਸਮਾਗਮ ਹੋ ਰਿਹਾ, ਜਿਹਦੇ 'ਚ ਅਸੀਂ ਵੀ ਸੰਗਤ ਦੇ ਰੂਬਰੂ ਹੋਵਾਂਗੇ, ਹਾਜ਼ਰੀ ਭਰਾਂਗੇ। ਔਰ ਇਹਨਾਂ ਸੁਰਿੰਦਰ ਸਿੰਘ ਜਰਨਲਿਸਟ, ਜਿਹੜੇ ਪੰਜਾਬ 'ਚ ਜਿਨ੍ਹਾਂ ਨੇ ਕਾਫੀ ਇਨਵੈਸਟੀਗੇਟਿਵ ਜਰਨਲਿਜ਼ਮ 'ਚ ਕੰਮ ਕੀਤਾ ਹੈ, ਹੁਣ ਇੱਥੇ ਵੀ ਉਹਨਾਂ ਦਾ ਲਾਈਵ ਸ਼ੋਅ ਹੁੰਦਾ ਹੈ, ਔਰ ਉਹ ਕਾਫੀ ਪ੍ਰਸਿੱਧੀ ਰੱਖਦੇ ਨੇ, ਇੱਕ ਪੱਤਰਕਾਰੀ ਦੇ ਪਰਸਪੈਕਟਿਵ ਤੋਂ ਵੀ ਗੱਲ ਕਰਦੇ ਨੇ, ਉਹ ਵੀ ਇਸ ਸ਼ਮੂਲੀਅਤ ਕਰਨਗੇ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਸਾਡੇ ਈਸਟ ਕੋਸਟ ਦੀਆਂ ਸਿੱਖ ਸੰਗਤਾਂ 'ਚ ਜੋ ਵੀ ਹਾਜ਼ਰੀ ਲਵਾ ਸਕਦਾ ਹੈ, ਪਹੁੰਚ ਸਕਦਾ ਹੈ, ਨੈਸੈਸਰੀ ਪ੍ਰੀਕਾਸ਼ਨ ਲੈ ਕੇ ਉਹ ਜ਼ਰੂਰ ਪਾਰਟਿਸਿਪੇਟ ਕਰਨ। ਬਹੁਤ ਵਾਰ ਅਸੀਂ ਸਾਊਥ ਏਸ਼ੀਆ ਦੇ ਹਵਾਲੇ ਨਾਲ ਤਾਂ ਅਕਸਰ ਗੱਲ ਕਰਦੇ ਹਾਂ, ਹੁਣ ਕਿਉਂਕਿ
ਜਿਹੜੀਆਂ ਸਾਡੀਆਂ ਅਡਾਪਟਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕੀ ਚੱਲ ਰਿਹਾ ਹੈ, ਉਹਨਾਂ ਦੀ ਸਿਆਸਤ ਕੁੱਲ ਕਿਵੇਂ ਅਮਰੀਕਨ ਸਿਟੀਜ਼ਨਸ ਦੇ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ। ਜੀ ਔਰ ਜ਼ਾਹਰ ਹੈ ਦੁਨੀਆ ਜੇ ਇਹ ਕਿਹਾ ਗਿਆ ਕਿ ਗਲੋਬਲ ਵਿਲੇਜ ਹੈ ਤੇ ਕੋਈ ਵੀ ਕਿਸੇ ਇੱਕ ਖੂੰਜੇ 'ਚ ਰਹਿ ਕੇ ਸਿਰਫ ਆਪਣੀ ਸਲਾਮਤੀ ਦਾ ਹੀ ਕੰਮ ਨਹੀਂ ਕਰ ਸਕਦਾ। ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ। ਜੋ ਕੁਛ ਅਸੀਂ ਦੇਖਦੇ ਹਾਂ, ਜੋ ਮਸ਼ੀਨਰੀ ਹੈ, ਜੋ ਪੁਰਜੇ ਨੇ ਇੱਕ ਮੁਲਕ ਦਾ ਇੱਕ ਦੂਜੇ ਦਾ ਉਹਨੂੰ ਅਸੈਂਬਲ ਕਰਦਾ, ਹਰ ਚੀਜ਼ ਜਿਹੜੀ ਗਲੋਬਲਾਈਜੇਸ਼ਨ ਸੀ ਔਰ ਜਿਹਦੇ 'ਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜਾ WTO ਦਾ ਸਮਝੌਤਾ ਉਹਨੇ ਵੱਡਾ ਰੋਲ ਅਦਾ ਕੀਤਾ। ਉਹਨੇ ਹਰ ਚੀਜ਼ ਨੂੰ ਡਿਪੈਂਡੈਂਟ ਕਰ ਦਿੱਤਾ ਇੱਕ ਦੂਸਰੇ ਦੇ ਉੱਤੇ। ਬੇਸ਼ੱਕ ਇਸ ਪਿਛਲੇ 4 ਸਾਲ ਦੇ ਪੀਰੀਅਡ 'ਚ ਟਰੰਪ ਐਡਮਿਨਿਸਟ੍ਰੇਸ਼ਨ ਦਾ ਮੇਨ ਕੰਮ ਜਾਂ ਨਾਰਾ ਔਰ ਜਿਹੜੀ ਉਹਨਾਂ ਦੀ ਨੀਤੀਆਂ ਰਹੀਆਂ ਉਹ ਡੀ ਗਲੋਬਲਾਈਜੇਸ਼ਨ ਦੇ ਥੱਲੇ ਸੀ ਔਰ ਇਹਦੇ ਚੋਂ ਹੀ ਅਮਰੀਕਾ ਜਿਹੜਾ ਇੰਟਰਨੈਸ਼ਨਲ ਟ੍ਰੀਟੀਜ਼ ਚੋਂ ਵੀ ਨਿਕਲਿਆ, ਕਲਾਈਮੇਟ ਟ੍ਰੀਟੀ ਚੋਂ ਨਿਕਲਿਆ, ਈਰਾਨ ਦੇ ਨਾਲ ਜਿਹੜਾ ਯੂਨਾਈਟਿਡ ਨੇਸ਼ਨਸ ਨੇ ਲੰਬਾ ਵਕਤ ਗੱਲਬਾਤ ਕਰਕੇ ਐਗਰੀਮੈਂਟ ਕੀਤਾ ਸੀ ਔਰ ਜਿਹਦੇ 'ਚ ਜ਼ਾਹਰ ਹੈ ਪ੍ਰੈਜ਼ੀਡੈਂਟ ਓਬਾਮਾ ਔਰ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇੱਕ ਸੈਂਟਰਲ ਰੋਲ ਅਦਾ ਕੀਤਾ ਸੀ, ਉਹਨੂੰ ਵੀ ਜਿਹੜਾ ਉਹਨੇ ਤੋੜ ਦਿੱਤਾ ਟਰੰਪ ਐਡਮਿਨਿਸਟ੍ਰੇਸ਼ਨ ਨੇ। ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਜਿਹੜੀਆਂ ਨਵੀਆਂ ਸਫਬੰਦੀਆਂ ਨੇ, ਕਿਵੇਂ ਇਜ਼ਰਾਈਲ ਨੂੰ ਬਹੁਤ ਜ਼ਿਆਦਾ ਸ਼ਹਿ ਦਿੱਤੀ ਗਈ। ਇਹ ਵੱਖਰੀ ਗੱਲ ਹੈ ਕਿ ਜਿਹੜੀ ਉਹ ਗ੍ਰੇਟਰ ਐਨੈਕਸੇਸ਼ਨ ਕਰਕੇ ਗ੍ਰੇਟਰ ਇਜ਼ਰਾਈਲ ਬਣਾਉਣਾ ਚਾਹੁੰਦੇ ਸੀ ਉਹਦੇ ਤੋਂ ਤਾਂ ਬੈਕ ਆਫ ਹੋਏ, ਪਰ ਜਿਸ ਅੰਦਾਜ਼ ਦੇ ਵਿੱਚ ਜਿਹੜਾ ਅਰਬ ਲੀਗ ਜਿਸ ਦੇ 7-8 ਦੇਸ਼ ਮੈਂਬਰ ਨੇ ਉਹਨਾਂ ਦੇ ਵਿੱਚ ਵੀ ਇੱਕ ਪੋਲਰਾਈਜੇਸ਼ਨ ਕ੍ਰੀਏਟ ਹੋਈ ਹੈ। UAE ਨੇ ਜਿਹੜਾ ਮਾਨਤਾ ਦਿੱਤੀ ਹੈ, ਸਾਊਦੀ ਅਰੇਬੀਆ ਜਿਹੜਾ ਉਹ ਫੈਂਸ ਦੇ ਉੱਤੇ ਖੜਾ ਹੈ ਕਿ ਇੱਧਰ ਜਾਏ ਕਿ ਉੱਧਰ ਜਾਏ। ਔਰ ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਵੀ ਬਹੁਤ ਸਾਰੀ ਜਿਹੜੀ ਨਵੀਆਂ ਸਫਬੰਦੀਆਂ ਜਿਵੇਂ ਟਰਕੀ ਮੋਰ ਅਸਰਟਿਵ ਹੈ ਔਰ ਗ੍ਰੀਸ ਦੇ ਨਾਲ ਉਸ ਦਾ ਟਕਰਾਅ ਸਾਈਪਰਸ ਦੇ ਨਾਲ ਨੂੰ ਲੈ ਕੇ ਤਾਂ ਪਿਛਲੀ ਸਦੀ ਤੋਂ ਹੀ ਚੱਲ ਰਿਹਾ ਸੀ ਔਰ ਖਾਸ ਤੌਰ ਤੇ ਫਸਟ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਦਾ ਸਾਈਪਰਸ ਉਹਨਾਂ ਦੇ ਕੋਲ ਹੈ, ਅੱਧਾ ਉਹਨਾਂ ਕੋਲ ਹੈ। ਪਰ ਹੁਣ ਲੀਬੀਆ ਦੇ ਮਾਮਲੇ 'ਚ ਵੀ ਅਸੀਂ ਦੇਖਦੇ ਹਾਂ ਜਿਹੜੀ ਇਟਲੀ ਦੀ ਕਾਲੋਨੀ ਰਹੀ ਹੈ ਉਹਦੇ 'ਚ ਵੀ ਟਰਕੀ ਜਿਹੜਾ ਉਹਦਾ ਅਸਰਟਿਵਨੈਸ ਹੈ। ਕਿਤੇ ਨਾ ਕਿਤੇ ਇਹਨਾਂ ਦੀਆਂ ਸਾਂਝਾਂ ਵੀ ਮੈਡੀਟਰੇਨੀਅਨ ਔਰ ਦੂਸਰੇ 'ਚ ਇਹ ਵੀ ਹੈ ਕਿ ਅਮਰੀਕਾ ਔਰ ਟਰਕੀ ਜੁਆਇੰਟ ਐਕਸਰਸਾਈਜ਼ਸ ਕਰ ਰਹੇ ਨੇ। ਸੋ ਕੁਛ ਕੁੱਲ ਮਿਲਾ ਕੇ ਕਾਫੀ ਕਨਫਿਊਜ਼ਨ ਵੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਵੀਂ ਸਫਬੰਦੀ ਹੋ ਰਹੀ ਹੈ। ਹਰ ਕੋਈ ਨਵੇਂ ਜਿਹੜਾ ਪੋਸਟ ਕੋਵਿਡ-19 ਦੁਨੀਆ ਹੋਏਗੀ, ਕੱਲੀ ਇਕਨੋਮਿਕਲੀ ਨਹੀਂ ਪੋਲੀਟੀਕਲੀ ਵੀ, ਉਹਦੇ 'ਚ ਵੀ ਉਹ ਦੇਖ ਰਿਹਾ ਕਿ ਉਹਨੇ ਕਿੱਥੇ ਫਿੱਟ ਹੋਣਾ ਹੈ। ਕਿਉਂਕਿ ਇਹ ਵੀ ਅਸੀਂ ਦੇਖਿਆ ਕਿ ਰਸ਼ੀਆ, ਚਾਈਨਾ ਔਰ ਈਵਨ ਈਰਾਨ ਜਿਸ ਦੇ ਵਿੱਚ ਚਾਈਨਾ ਦੀ ਹੈਵੀ ਇਨਵੈਸਟਮੈਂਟ ਹੋਣੀ ਹੈ, ਚੀਨ ਔਰ ਈਰਾਨ ਦੀਆਂ ਸੰਧੀਆਂ ਹੋਈਆਂ ਨੇ। ਔਰ ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਬੇਸ਼ੱਕ ਸੀਰੀਆ ਔਰ ਇਰਾਕ ਦੇ ਮੁੱਦੇ ਤੇ ਚਾਈਨਾ ਔਰ ਰਸ਼ੀਆ ਨੇੜੇ ਨੇੜੇ ਆਏ, ਲੇਕਿਨ ਇਸ ਸਾਰੇ ਦੇ ਨਾਲ ਰਸ਼ੀਆ ਦੀ ਪੁਰਾਣੀ ਕਾਲੋਨੀ ਭਾਰਤ ਵੀ ਹੈ ਜਿੱਥੇ ਉਹਨੇ ਲੰਬਾ ਅਰਸਾ ਜਿਹੜਾ ਸੋਵੀਅਤ ਯੂਨੀਅਨ ਜਦੋਂ ਹੁੰਦਾ ਸੀ ਆਪਣੇ ਹਥਿਆਰ ਵੀ ਵੇਚੇ ਨੇ। ਔਰ ਹੁਣ ਵੀ ਜੇ ਹੁਣ ਪਿਛਲੇ 4-5 ਮਹੀਨੇ 'ਚ 2 ਵਾਰ ਪਹਿਲਾਂ ਰਾਜਨਾਥ ਸਿੰਘ ਮਾਸਕੋ ਪਹੁੰਚਿਆ ਡਿਫੈਂਸ ਮਿਨਿਸਟਰਸ ਵੇਲੇ, ਹੁਣ ਸਤੰਬਰ 22 ਨੂੰ ਜਿਹੜਾ ਜੁਆਇੰਟ ਐਕਸਰਸਾਈਜ਼ਸ ਕਰਨੀਆਂ ਨੇ 200 ਭਾਰਤੀ ਅਫਸਰ ਔਰ ਫੌਜੀ, 200 ਚੀਨ ਦੇ ਔਰ ਇੰਨੇ ਹੀ ਪਾਕਿਸਤਾਨ ਦੇ। ਸੋ ਰਸ਼ੀਆ ਵੀ ਕੁੱਲ ਮਿਲਾ ਕੇ ਨਹੀਂ ਹੈ ਵੀ ਉਹ ਚਾਈਨਾ ਦੇ ਬਲੌਕ 'ਚ ਜਾ ਕੇ ਆਪਣੀ ਕਲਾਇੰਟੇਲ ਇੰਡੀਆ ਦੀ ਖਤਮ ਕਰ ਰਹੇ। ਸੋ ਕੁੱਲ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਜਿਵੇਂ ਹਰ ਚੀਜ਼ ਇੱਕ ਵਾਰ ਖਿਲ ਰਹੀ ਹੈ ਤੇ ਨਵੀਂ ਕਿਹਦੇ ਨਾਲ ਜੁੜਨਾ ਹੈ। ਜ਼ਾਹਰ ਹੈ ਉਹਦੇ 'ਚ ਵਪਾਰਕ ਹਿੱਤ ਇੱਕ ਵੱਡੀ ਚੀਜ਼ ਹੁੰਦੀ ਹੈ। ਅਮਰੀਕਨ ਵੀ ਫਿਕਰਮੰਦ ਨੇ ਕਿ ਭਾਈ ਵਿਦਿਨ ਅਮਰੀਕਾ ਜਿਹੜੀ ਇੱਕ ਕਿਸਮ ਦੀ ਨਫ਼ਰਤ ਦਾ ਦੌਰਾ ਵੀ ਰਿਹਾ, ਕਿਉਂਕਿ ਇਸ ਵੇਲੇ ਗੱਲ ਮੁਹੱਬਤਾਂ ਦੀ ਨਹੀਂ ਹੈ, ਗੱਲ ਨਫ਼ਰਤਾਂ ਦੀ ਹੈ। ਔਰ ਇਹੀ ਹਾਲ ਅਸੀਂ ਅਮਰੀਕਾ 'ਚ ਦੇਖਿਆ ਕਿ ਕਿਵੇਂ ਸੁਸਾਇਟੀ ਪੋਲਰਾਈਜ਼ ਹੋਈ, ਪਾਲਾਬੰਦੀ ਹੋਈ, ਨਫ਼ਰਤ ਉਹਦਾ ਬੇਸ ਬਣਿਆ। ਉਹ ਇਮੀਗ੍ਰੈਂਟ ਹੋਣ, ਉਹ ਮੁਸਲਮਾਨ ਹੋਣ, ਉਹ ਮੈਕਸੀਕਨ ਹੋਣ, ਔਰ ਇਸ ਸਾਰੇ ਦੇ ਵਿੱਚ ਜੋ ਵਰਤਾਰਾ ਜਿਵੇਂ ਅਸੀਂ ਦੇਖਦੇ ਹਾਂ ਕਿ ਬਲੈਕ ਲਾਈਵਸ ਮੈਟਰ ਦਾ ਜਿਹੜਾ ਵਾਕਿਆ ਉੱਥੋਂ ਸ਼ੁਰੂ ਹੁੰਦਾ ਹੈ ਲੁਈਜ਼ੀਆਨਾ ਤੱਕ, ਔਰ ਇਹ ਬਰਾਬਰ ਕਿਤੇ ਨਾ ਕਿਤੇ ਸੀਐਟਲ ਪਹੁੰਚ ਗਿਆ। ਫਿਰ ਉਹ ਸਾਰਾ ਪਾਰਟ ਹੈ ਵਿਦਿਨ ਕੰਟਰੀ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ, ਕਿਵੇਂ ਜਿਹੜੇ ਨਫ਼ਰਤ ਫੈਲਾਉਣ ਵਾਲੇ ਨੇ ਜਿਹਨੂੰ ਸੋਸ਼ਲ ਮੀਡੀਆ ਨੇ ਫਰਦਰ ਹਵਾ ਦਿੱਤੀ, ਉਹ ਫੇਸਬੁੱਕ ਹੋਏ, YouTube ਹੋਏ, ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਨੂੰ YouTube ਸਟਾਰਸ ਦੀਆਂ ਟਰਾਫੀਜ਼ YouTube ਵੱਲੋਂ ਦਿੱਤੀਆਂ ਗਈਆਂ, ਉਹ ਜਿਨ੍ਹਾਂ ਦੇ ਸਬਸਕ੍ਰਿਪਸ਼ਨ ਲੱਖਾਂ ਦੇ ਵਿੱਚ ਹੈ,
ਔਰ ਉਹਨਾਂ ਸਾਰਿਆਂ ਨੂੰ ਕਿਵੇਂ ਉਹਨਾਂ ਦੀ ਆਪਣੀ ਜਿਹੜੀ ਹੈ ਉਹ ਕਮਾਈ ਵੀ ਹੋਈ, ਲੇਕਿਨ ਉਹਨੇ ਸਮਾਜ ਦੇ ਵਿੱਚ ਕਿੰਨੀ ਨਫ਼ਰਤ ਫੈਲਾਈ। ਔਰ ਇਸ ਭਾਰਤ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਕਿੱਥੋਂ ਤੋੜ ਕੇ ਕਿੱਥੇ ਤੱਕ ਪਹੁੰਚਾ ਦਿੱਤੀ ਕਿ ਲਿੰਚਿੰਗਸ ਔਰ ਦੂਸਰਾ ਆਮ ਵਰਗੀ ਗੱਲ ਹੋ ਗਈ। ਮੀਡੀਆ ਨੂੰ ਕਿਵੇਂ ਮਫਲ ਕੀਤਾ ਹੈ, ਅਮਰੀਕਨ ਪ੍ਰੈਜ਼ੀਡੈਂਟ ਦਾ ਕੀ ਰਵੱਈਆ ਰਿਹਾ, ਔਰ ਭਾਰਤ ਨੇ ਕਿਵੇਂ ਆਲਮੋਸਟ ਬਿਨਾਂ ਐਮਰਜੈਂਸੀ ਤੋਂ ਹੀ ਐਮਰਜੈਂਸੀ ਤੋਂ ਬਦਤਰ ਹਾਲਾਤ ਜਿਹੜੇ ਨੇ ਉਹ ਪੈਦਾ ਕਰ ਦਿੱਤੇ। ਔਰ ਉਹ ਸਾਰਾ ਜਿਹੜਾ ਇਹ ਪ੍ਰਭਾਵ ਵੀ ਨੇ, ਕਿਉਂਕਿ ਦੇਖੋ ਅਮਰੀਕਾ ਦੀ ਪ੍ਰੈਜ਼ੀਡੈਂਸੀ ਮਹਿਜ਼ ਅਮਰੀਕਾ ਦੇ ਜਿਹੜਾ 35-40 ਕਰੋੜ ਲੋਕਾਂ ਤੱਕ ਮਹਿਦੂਦ ਨਹੀਂ ਹੈ, ਇਹ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ। ਔਰ ਇਸ ਤੋਂ ਫਿਰ ਬਹੁਤ ਸਾਰੇ ਜਿਹੜੇ ਨੇ ਜੋ ਚੱਲ ਰਿਹਾ ਹੁੰਦਾ ਹੈ, ਜਿਨ੍ਹਾਂ ਨੂੰ ਅਮਰੀਕਨ ਪੋਲਿਟਿਕਸ ਦੀਆਂ ਡੂੰਘੀਆਂ ਨੁਆਂਸਿਸ ਦਾ ਡੀਪ ਨੁਆਂਸਿਸ ਦਾ ਪਤਾ ਨਹੀਂ ਹੈ, ਉਹ ਕਨਕਲੂਡ ਵੀ ਇਹ ਕਰ ਲੈਂਦੇ ਨੇ ਕਿ ਪਤਾ ਨਹੀਂ ਜੇ ਚੇਂਜ ਆਫ ਗਾਰਡ ਹੋਏ ਵਾਈਟ ਹਾਊਸ 'ਚ, ਰਿਪਬਲਿਕਨ ਨੋਮੀਨੀ ਦੀ ਥਾਂ ਤੇ ਡੈਮੋਕ੍ਰੈਟ ਆ ਜਾਏ ਤੇ ਪਤਾ ਨਹੀਂ ਕਿੰਨੀ ਵੱਡੀ ਤਬਦੀਲੀ ਹੋਏਗੀ। ਸੋ ਅਸੀਂ ਜਿੱਥੇ ਬਾਕੀ ਸਾਰੇ ਟੱਚ ਬੇਸ ਕੀਤੇ ਨੇ ਟੌਪਿਕ, ਕਿਉਂਕਿ ਦੇਖੋ ਕੁੱਲ ਮਿਲਾ ਕੇ ਅੱਗੇ ਵੀ ਅਸੀਂ ਇੱਕ ਦਿਨ ਇਸ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਦੁਨੀਆ ਦੇ ਵਿੱਚ ਅਲਟੀਮੇਟਲੀ ਬਹਿਨ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ, ਇਹ ਰੂਹਾਨੀਅਤ ਦਾ ਅਸੂਲ ਨਹੀਂ ਹੈ, ਇਹ ਦੁਨੀਆਦਾਰੀ ਹੈ। ਔਰ ਇਸ ਲਈ ਜਦੋਂ ਲਫ਼ਜ਼ ਮਾਇਆ ਇਸਤੇਮਾਲ ਕੀਤਾ ਜਾਂਦਾ ਹੈ, ਤੁਸੀਂ ਵੀ ਕਈ ਵਾਰੀ ਕਹਿੰਦੇ ਹੋ ਮਾਇਕ ਸਹਾਇਤਾ ਕਰੋ, ਤੇ ਮੇਰਾ ਖਿਆਲ ਹੈ ਲਹਿੰਦੇ ਪੰਜਾਬ ਦੇ ਸਾਡੇ ਵੀਰਾਂ ਨੂੰ, ਕਿਉਂਕਿ ਉੱਥੇ ਇਹ ਦੌਲਤ ਦੇ ਕੰਟੈਕਸਟ ਦੇ ਵਿੱਚ ਜਾਂ ਧਨ ਵੀ ਸ਼ਾਇਦ ਸਾਡੇ ਇੱਧਰ ਜ਼ਿਆਦਾ ਇਸਤੇਮਾਲ ਹੁੰਦਾ ਹੈ, ਲੇਕਿਨ ਇਹ ਮਾਇਆ ਇੱਕ ਪਰਦਾ ਹੈ ਮਟੀਰੀਅਲਿਸਟ ਹੋਣ ਦਾ, ਤੇ ਉਹਦੇ ਚ ਜਿਹੜੀ ਕਰੰਸੀ ਹੈ, ਹੁਣ ਅੱਜ ਅਸੀਂ ਕਰੰਸੀ ਕਹਿ ਸਕਦੇ ਹਾਂ, ਕਿਸੇ ਜ਼ਮਾਨੇ ਚਾਂਦੀ ਦੇ ਰੁਪਈਏ ਸੀ, ਉਹ ਵੀ ਕਰੰਸੀ ਸੀ। ਇਹਦਾ ਇੱਕ ਰੋਲ ਹੈ ਬਹੁਤ ਵੱਡਾ। ਔਰ ਜਿਹੜੇ ਵੀ ਮੁਲਕਾਂ ਦੇ ਹਿੱਤ ਨੇ ਉਹਨਾਂ ਦੇ ਵਿੱਚ ਭਾਵੇਂ ਉਹਨਾਂ ਨੇ ਆਪਣੇ ਆਪ ਨੂੰ ਮਹਿਫੂਜ਼ ਕਿਵੇਂ ਰੱਖਣਾ ਹੈ, ਗਵਾਂਢੀ ਤੋਂ ਕਿਵੇਂ ਸੇਫ ਹੋਣਾ ਹੈ, ਇਹ ਵੀ ਇੱਕ ਹਿੱਸਾ ਹੈ। ਲੇਕਿਨ ਇਨ ਦਾ ਐਂਡ ਆਫ ਦਾ ਡੇ ਵਪਾਰ, ਬਿਲਕੁਲ ਤਜ਼ਾਰਤ, ਔਰ ਤਜ਼ਾਰਤ ਦੇ ਨਾਲ ਜੁੜਿਆ ਹੋਇਆ ਫਿਰ ਧਨ ਹੈ, ਪੈਸਾ ਹੈ, ਦੌਲਤ ਹੈ, ਕਿ ਕਿੱਥੋਂ ਕੌਣ ਲੂਜ਼ ਕਰਦਾ ਹੈ, ਕਿਹਦੇ ਨਾਲ ਰਲਿਆ ਕੀ ਹੁੰਦਾ ਹੈ, ਕਿਹੜੀ ਨੀਤੀ ਕਿਹਨੂੰ ਪ੍ਰਭਾਵਿਤ ਕਰਦੀ ਹੈ। ਔਰ ਜੇ ਅਸੀਂ ਯੂਰਪ ਦੇ ਹਵਾਲੇ ਨਾਲ ਗੱਲ ਕਰੀਏ, ਜਿਨ੍ਹਾਂ ਦੀ ਆਪਣੀ ਇੱਕ ਬਸਤੀਵਾਦ ਦੀ ਹਿਸਟਰੀ ਹੈ, ਕੋਲੋਨਾਈਜੇਸ਼ਨ ਦੀ, ਤੇ ਉਹ ਸਾਰੇ ਵਪਾਰੀਆਂ ਦੇ ਮੁਲਕ ਨੇ। ਅਮਰੀਕਾ ਵੀ ਇਸ ਵੇਲੇ ਸਭ ਤੋਂ ਵੱਡਾ ਦੁਨੀਆ ਦਾ ਵਪਾਰੀ ਤਾਂ ਅਮਰੀਕਾ ਹੀ ਹੈ। ਔਰ ਉਹਦੇ 'ਚ ਵੀ ਇੱਕ ਡਿਬੇਟ ਹੈ, ਸਾਡੇ ਮਿੱਤਰ ਡਾਕਟਰ ਆਜ਼ਾਦ ਨਾਰਾਜ਼ ਹੋ ਜਾਂਦੇ ਨੇ ਕਈ ਵਾਰ ਜਦੋਂ ਅਸੀਂ ਜਿਹੜਾ ਆਮ ਲੋਕਾਂ ਦੇ ਜਿਹੜਾ ਉਸ ਹਵਾਲੇ ਨਾਲ, ਕਿਉਂਕਿ ਇਹ ਵੀ ਇੱਕ ਪੂਰੀ ਆਈਡੀਓਲੋਜੀ ਹੈ, ਜਿਹੜੇ ਸਮਝਦੇ ਨੇ ਕਿ ਇਹ ਜਿਹੜਾ ਕੈਪੀਟਲਿਜ਼ਮ ਹੈ, ਜਾਂ ਜੇ ਕਿਸੇ ਦਾ ਆਪਣਾ ਘਰ ਭਰਿਆ ਹੋਇਆ ਨਹੀਂ ਹੈ, ਉਹਦੇ ਕੋਲ ਨਹੀਂ ਹੈ, ਤੇ ਉਹ ਦੂਸਰਿਆਂ ਨੂੰ ਕੀ ਦੇਗਾ। ਸੋ ਸਮਝਦੇ ਨੇ ਵੀ ਇਹ ਜਿਹੜੀਆਂ ਵੈਲਫੇਅਰ ਸਟੇਟਸ ਨੇ, ਔਰ ਜਦੋਂ ਤੁਸੀਂ ਸਟੇਟ ਕਿਸੇ ਦੀ ਹੈਲਥ ਕੇਅਰ ਜਾਂ ਦੂਸਰੇ ਦਾ ਧਿਆਨ ਰੱਖੇਗੀ ਜਾਂ ਦੂਜਾ ਹੋਏਗਾ, ਇਹਦੇ ਨਾਲੋਂ ਕੈਪੀਟਲ ਸਿਸਟਮ ਜਿਹਦੇ 'ਚ ਇੰਨੀ ਕੁ ਮਾਲਾਮਾਲ ਹੋਏ ਸਿਸਟਮ ਕਿ ਉਹਦੇ 'ਚ ਨੌਕਰੀਆਂ ਵੀ ਨਿਕਲਦੀਆਂ ਨੇ ਔਰ ਲੋਕਾਂ ਦਾ ਭਲਾ ਵੀ ਹੁੰਦਾ, ਔਰ ਦੂਜੇ ਤੇ ਜਿਹੜੀ ਡਿਪੈਂਡੈਂਸ ਹੈ ਉਹ ਜੋਂਕਾਂ ਬਣ ਕੇ ਜਾਂ ਸਿਉਂਕ ਵਾਂਗ ਇਕਨੋਮੀ ਨੂੰ ਡਿਸਟਰੋਏ ਕਰਦੇ ਨੇ, ਔਰ ਉਹਦੇ 'ਚੋਂ ਖੁਸ਼ਹਾਲੀ ਨਹੀਂ ਨਿਕਲਦੀ। ਔਰ ਜ਼ਾਹਿਰ ਹੈ ਕਮਿਊਨਿਜ਼ਮ ਦਾ ਫੇਲ ਮਾਡਲ ਉਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਲੇਕਿਨ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਇਸ ਸਾਰੇ 'ਚ ਵੀ ਫਿਰ ਜੇ ਦੇਖਣਾ ਹੋਏ ਕਿ ਗਰੀਡ ਦਾ ਕਿੰਨਾ ਵੱਡਾ ਫੈਕਟਰ ਹੁੰਦਾ ਹੈ, ਲੋਭ, ਲਾਲਚ। ਔਰ ਲਾਲਚ ਦਾ ਕ੍ਰਾਈਟੇਰੀਆ ਉਹ ਸਾਡੇ ਰੂਹਾਨੀ ਜਿਹੜਾ ਫਕੀਰਾਂ ਨੇ ਦਿੱਤਾ ਹੋਇਆ। ਜਦੋਂ ਅਸੀਂ ਇਹ ਪੜ੍ਹਦੇ ਹਾਂ ਗੁਰਬਾਣੀ ਦੇ ਹਵਾਲੇ ਨਾਲ ਕਿ ਸਹਿਸ ਖਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਕਿ ਜਿਹਦੇ ਕੋਲ 1000 ਹੈ ਉਹਦੀ ਦੌੜ ਲੱਖ ਲਈ ਹੈ, ਜਿਹਦੇ ਕੋਲ ਲੱਖ ਹੈ ਉਹ ਮਿਲੀਅਨ ਲਈ ਹੈ, ਤਾਂ ਫਿਰ ਬਿਲੀਅਨ, ਫਿਰ ਤਾਂ ਗਿਣਤੀ ਅੱਗੇ ਚਲੀ ਜਾਂਦੀ ਨੇ, ਟ੍ਰਿਲੀਅਨ, ਜ਼ਿਲੀਅਨ। ਕਿ ਇਹ ਜਿਹੜੀ ਇਸ ਦੀ ਭੁੱਖ ਹੈ ਉਹਦੇ ਨਾਲ ਕੋਈ ਬੰਦਾ ਕਦੇ ਰੱਜਦਾ ਨਹੀਂ। ਔਰ ਇਹ ਵੀ ਯਾਦ ਦਹਾਨੀ ਹੈ ਕਿ ਇਸ ਸਾਰੇ ਚੋਂ ਬੇਸ਼ੱਕ ਸੁੱਖ ਨਹੀਂ ਨਿਕਲਦਾ, ਸੁੱਖ ਨਾ ਹੀ ਬਹੁਤਾ ਧਨ ਖਾਟੇ। ਔਰ ਜਿਹੜਾ ਧਨ ਖੱਟਣ ਦਾ ਜਾਂ ਪਾਇਲ ਜਾਂ ਅੰਬਾਰ ਲਾਣ ਦੀ ਦੌੜ ਹੁੰਦੀ ਹੈ, ਉਹਦੇ ਹੀ ਤੁਸੀਂ ਕਿਸੇ ਦਾ ਹੱਕ ਮਾਰ ਵੀ ਰਹੇ ਹੁੰਦੇ ਹੋ। ਹਾਲਾਂਕਿ ਅਮਰੀਕਾ ਵਰਗੇ ਸਿਸਟਮ ਤੁਸੀਂ ਜੈਨੂਇਨਲੀ ਵੀ ਇਮਾਨਦਾਰੀ ਨਾਲ ਵੀ ਅਮੀਰ ਹੋ ਜਾਂਦੇ ਹੋ, ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਕਾਰਪੋਰੇਟ ਵਰਲਡ ਦੇਖੋ ਤੇ ਫਿਰ ਉਹਨਾਂ ਦੇ ਲਈ ਉਹਨਾਂ ਨੇ ਦਵਾਈ ਕੱਢੀ ਹੈ, ਬੇਸ਼ੱਕ ਉਹਨਾਂ ਨੇ ਇਨਵੈਸਟ ਕੀਤਾ ਹੈ, ਕਿੰਨੇ ਗੁਣਾ ਜ਼ਿਆਦਾ ਪ੍ਰੋਫਿਟ ਲੈਣਾ ਹੈ, 100 ਟਾਈਮਸ 200 ਟਾਈਮਸ ਕੀ ਹੈ, ਉਦੋਂ ਉਹਨਾਂ ਦੇ ਲਈ ਪ੍ਰੋਫਿਟ ਵੱਡੀ ਗੱਲ ਹੁੰਦੀ ਹੈ, ਜਿਹੜੀ ਆ ਉਹ ਦੂਸਰਾ ਪਾਰਟ ਨਹੀਂ ਹੁੰਦਾ। ਸੋ ਇਸ ਸਾਰੇ 'ਚ
ਜੇ ਕੁੱਲ ਮਿਲਾ ਕੇ ਅਮਰੀਕਨ ਹੁਣ ਡਿਬੇਟਸ ਵੀ ਹੋਣਗੀਆਂ ਪ੍ਰੈਜ਼ੀਡੈਂਟਸ ਦੀਆਂ, ਦੋਨਾਂ ਦੀ ਟੀਮ ਸਾਹਮਣੇ ਹੈ, ਟਰੰਪ ਹੈ ਔਰ ਵਾਈਸ ਪ੍ਰੈਜ਼ੀਡੈਂਟ ਤਾਂ ਉਹਨਾਂ ਦੇ ਮਾਈਕ ਪੈਂਸ ਹੀ ਨੇ ਜਿਹੜੇ ਇੰਡੀਆਨਾ ਤੋਂ ਨੇ, ਔਰ ਜ਼ਾਹਰ ਹੈ ਕਿ ਇਹ ਜੇ ਟਰੰਪ ਦੇ ਉੱਤੇ ਇਹ ਹੁੰਦਾ ਹੈ ਕਿ ਵੀ ਇਹ ਅਨਆਈਡੀਓਲੋਜੀਕਲ ਜਾਂ ਆਡੰਬਰ ਭਰਿਆ ਔਰ ਤਬਦੀਲੀ ਵਾਲੀ ਗੱਲ ਕਰਦਾ ਹੈ, ਕਦੇ ਕੁਛ ਕਿਹਾ ਕਦੇ ਕੁਛ ਕਿਹਾ, ਤੇ ਮਾਈਕ ਪੈਂਸ ਜ਼ਾਹਰ ਹੈ ਕਿ ਉਹਨਾਂ ਦਾ ਜਿਹੜਾ ਵਰਤਾਰਾ ਹੈ ਉਹ ਬਿਲਕੁਲ ਇੱਕ ਕ੍ਰਿਸਚੀਅਨ ਬੈਕਗਰਾਉਂਡ ਔਰ ਉਸ ਦੇ ਉੱਤੇ ਜੁੜਿਆ ਹੋਇਆ ਉਹਨਾਂ ਦੀ ਆਈਡੀਓਲੋਜੀ ਹੈ, ਔਰ ਇੱਕ ਉਹਨਾਂ ਦਾ ਇੱਕ ਆਪਣੀ ਛਵੀ ਹੈ ਔਰ ਬਹੁਤ ਮਾਮਲਿਆਂ 'ਚ, ਕਿਉਂਕਿ ਇਹ ਵੀ ਅਮਰੀਕਨ ਸਿਸਟਮ ਦੀ ਖੂਬਸੂਰਤੀ ਹੈ ਕਿ ਜਦੋਂ ਪ੍ਰੈਜ਼ੀਡੈਂਟ ਹੁੰਦਾ ਹੈ, ਵਾਈਸ ਪ੍ਰੈਜ਼ੀਡੈਂਟ ਬੇਸ਼ੱਕ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇਖ ਰਿਹਾ ਹੁੰਦਾ ਹੈ, ਬਹੁਤ ਸਾਰੀਆਂ ਟੀਟੀਜ਼ ਦੇ ਉੱਤੇ ਕੰਮ ਕਰ ਰਿਹਾ ਹੁੰਦਾ ਹੈ, ਪਰ ਜਿਹੜਾ ਜ਼ਾਹਰਾ ਪਬਲਿਕ ਫੇਸ ਹੁੰਦਾ ਉਹ ਪ੍ਰੈਜ਼ੀਡੈਂਟ ਹੀ ਹੁੰਦਾ। ਉਹਦੇ 'ਚ ਇਹ ਨਹੀਂ ਹੁੰਦਾ ਕਿ ਵਾਈਸ ਪ੍ਰੈਜ਼ੀਡੈਂਟ ਅੱਗੇ ਆ ਕੇ ਆਪਣੇ ਓਵਰ ਸ਼ੈਡੋ ਕਰੇ ਪ੍ਰੈਜ਼ੀਡੈਂਟ ਨੂੰ। ਇਹ ਵੀ ਇੱਕ ਸਿਸਟਮ ਦੀ ਬਿਊਟੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਮਾਈਕ ਪੈਂਸ ਨੇ ਬੜੀਆਂ ਜਿਹੜੀਆਂ ਨਾਜ਼ੁਕ ਹਾਲਤਾਂ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ, ਔਰ ਇਸੇ ਤਰ੍ਹਾਂ ਜੋ ਬਾਈਡਨ ਜਿਹੜੇ ਲੰਬਾ ਵਕਤ ਵਾਈਸ ਪ੍ਰੈਜ਼ੀਡੈਂਟ ਰਹੇ, ਸੈਨੇਟ ਦੇ ਵਿੱਚ ਫੋਰਨ ਪਾਲਿਸੀ ਦੇ, ਸੋ ਉਹ ਦੁਨੀਆ ਦੀ ਨੁਆਂਸ ਮੱਚ ਬੈਟਰ ਸਮਝਦੇ ਨੇ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਿਉਂਕਿ ਓਬਾਮਾ ਪੀਰੀਅਡ ਦੇ ਵੇਲੇ ਵੀ ਔਰ ਇਨੀਸ਼ੀਅਲੀ ਕਲਿੰਟਨ ਐਡਮਿਨਿਸਟ੍ਰੇਸ਼ਨ ਵੇਲੇ ਵੀ, ਕਿਉਂਕਿ ਲੰਬਾ ਵਕਤ ਹੁਣ ਉਹ 올ਡ ਮੈਨ ਵੀ ਹੈ ਔਰ ਇਸ ਲਈ ਟਰੰਪ ਨੇ ਉਹਦਾ ਨਾਂ ਹੀ ਸਲੀਪੀ ਜੋ ਰੱਖਿਆ, ਔਰ ਉਹਦੇ 'ਚ ਜਿਹੜੀਆਂ ਉਸ ਪੀਰੀਅਡ ਦੀਆਂ ਗਲਤੀਆਂ ਨੇ ਕਲਿੰਟਨ ਐਡਮਿਨਿਸਟ੍ਰੇਸ਼ਨ ਦੀਆਂ ਫੋਰਨ ਪਾਲਿਸੀ ਦੇ ਹਵਾਲੇ ਨਾਲ ਜਾਂ ਓਬਾਮਾ ਐਡਮਿਨਿਸਟ੍ਰੇਸ਼ਨ ਦੀਆਂ, ਜਿਵੇਂ ਲੀਬੀਆ ਦੇ ਵਿੱਚ ਜਦੋਂ ਹਮਲਾ ਹੁੰਦਾ ਹੈ ਔਰ ਉਹਦੇ 'ਚ ਅਮਰੀਕਨ ਨੁਕਸਾਨ ਹੁੰਦਾ, ਔਰ ਜਿਹੜੀ ਸੈਕਟਰੀ ਆਫ ਸਟੇਟ ਉਸ ਵੇਲੇ ਜਿਹੜੀ ਹੈ ਹਿਲਰੀ ਕਲਿੰਟਨ ਸੀ, ਉਹਦੀ ਸਟੇਟਮੈਂਟ ਜਿਹੜੀ ਹੈ ਉਹ ਟਰੂ ਨਹੀਂ ਸੀ। ਸੋ ਉਹ ਵੀ ਜਿਹਨੂੰ ਕਹਿੰਦੇ ਨੇ ਕੈਰੀ ਦਾ ਬੈਗੇਜ, ਉਹ ਵੀ ਬੈਗੇਜ ਕੇ ਹਾਲਾਂ ਕਮਲਾ ਹੈਰਿਸ ਬੇਸ਼ੱਕ ਐਜ਼ ਏ ਅਟਾਰਨੀ ਜਨਰਲ ਉਹਦਾ ਕੈਲੀਫੋਰਨੀਆ ਦਾ ਰੈਕਰਡ ਹੈ, ਐਜ਼ ਏ ਸੈਨੇਟਰ ਵੀ ਹੈ, ਫਾਇਰ ਬ੍ਰਾਂਡ ਹੈ, ਦੂਜਾ, ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਵੀ ਉਹ ਜੇ ਆਪਣੀਆਂ ਜਿਹੜਾ ਬਲੈਕ ਹੈਰੀਟੇਜ ਜਮਾਈਕਨ ਉਸ ਤੇ ਪ੍ਰਾਊਡ ਕਰਦੀ ਹੈ, ਤੇ ਅਮਰੀਕਨ ਇਹ ਵੀ ਦੇਖਦੇ ਨੇ ਕਿ ਵੀ ਇਹ ਬਾਈਡਨ ਬੁੱਢਾ ਹੈ, ਇਹਦੀ ਜੇ ਇੱਕ ਟਰਮ ਦੇ ਵਿਚਾਲੇ ਹੋ ਗਿਆ ਤੇ ਵਾਈਸ ਪ੍ਰੈਜ਼ੀਡੈਂਟ ਹੀ ਪ੍ਰੈਜ਼ੀਡੈਂਟ ਬਣਦਾ, ਟੇਕ ਓਵਰ ਕਰਦਾ, ਮਿਡ ਟਰਮ ਨਹੀਂ ਹੁੰਦੀ, ਕਿ ਵੀ ਕੀ ਇਹ ਅਮਰੀਕਨ ਤਿਆਰ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ 70% ਅਮਰੀਕਾ ਵਾਈਟ ਅਮਰੀਕਨਸ ਨੇ, ਗੋਰੇ ਨੇ, ਕਿ ਵੀ ਇੱਕ ਕਾਲੀ ਜਿਹੜੀ ਆ ਉਹਨਾਂ ਦੀ ਪ੍ਰੈਜ਼ੀਡੈਂਟ ਹੋਏ। ਸੋ ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਇਨਰ 'ਚ ਕਾਊਂਟ ਕਰਨਗੇ। ਹਾਲਾਂਕਿ ਜੋ ਬਾਈਡਨ ਔਰ ਕਮਲਾ ਹੈਰਿਸ ਅਜੇ ਉੱਪਰ ਚੱਲ ਰਹੇ ਨੇ, ਪਰ ਜਿਉਂ-ਜਿਉਂ ਵਕਤ ਆਏਗਾ, ਜਿਉਂ-ਜਿਉਂ ਦੋਨੋਂ ਆਪਣੇ, ਔਰ ਮੈਨੂੰ ਇਹ ਲੱਗਦਾ ਬੜਾ ਹੀਟ ਫਿਲਡ ਕੈਂਪੇਨ ਹੋਏਗਾ, ਆਲਰੇਡੀ ਉਹਦੀ ਸ਼ੁਰੂਆਤ ਹੈ ਦੋਨੋਂ ਪਾਸਿਆਂ, ਉਹਦੇ 'ਚ ਫਰਦਰ ਪੋਲਰਾਈਜੇਸ਼ਨ ਹੋਏਗੀ। ਪਰ ਇੱਕ ਗੱਲ ਜਿਹਦੇ ਉੱਤੇ ਜਿਹੜਾ ਕੋਈ, ਕਿਉਂਕਿ ਇਹ ਬਹੁਤ ਅਹਿਮੀਅਤ ਵਾਲਾ ਹੈ, ਹੁਣ ਜਦੋਂ ਕਿ ਅਸੀਂ ਕੱਲ ਵੀ ਡਿਸਕਸ ਕੀਤਾ ਕਿ ਸਾਊਥ ਚਾਈਨਾ ਸੀ 'ਚ ਚਾਈਨਾ ਨੇ 2 ਜਿਹੜੀਆਂ ਨੇ ਉਹ ਮਿਸਾਈਲਸ ਦਾਗੀਆਂ, ਔਰ ਇੱਕ ਡਿਸਕਸ਼ਨ ਹੈ ਕਿ ਕੀ ਨਵੰਬਰ ਤੋਂ ਪਹਿਲਾਂ ਜੇ ਨੰਬਰ ਡਾਊਨ ਹੀ ਰਹਿੰਦਾ ਹੈ ਇਹਨਾਂ ਦਾ ਟਰੰਪ ਮਾਈਕ ਪੈਂਸ ਦੀ ਜੋੜੀ ਦਾ, ਤੇ ਕੀ ਚਾਈਨਾ ਦੇ ਨਾਲ ਕੋਈ ਗੜਬੜ ਹੋ ਸਕਦੀ ਹੈ, ਕੋਈ ਝਗੜੇ ਦੀ ਲਾਈਨ ਹੈ, ਜਾਂ ਇੱਕ ਜਿਹੜੀ ਡਿਬੇਟ ਇਹ ਹੈ ਕਿ ਕੀ ਜੇ ਜੋ ਬਾਈਡਨ ਦੀ ਟੀਮ ਵਾਈਟ ਹਾਊਸ 'ਚ ਬੈਠਦੀ ਹੈ ਤੇ ਇਹ ਜਿਹੜੀ ਉਹਨਾਂ ਦੀ ਚਾਈਨਾ ਪਾਲਿਸੀ ਹੈ ਅਮਰੀਕਾ ਦੀ, ਕੀ ਉਹਨੂੰ ਇਹ ਪ੍ਰਭਾਵਿਤ ਕਰੇਗੀ, ਕਿਉਂਕਿ ਇਸ ਵੇਲੇ ਜਿਹੜਾ ਸਾਰਾ ਮਰਕਜ਼ ਹੈ, ਔਰ ਦੇਖੋ ਇਸ ਵੇਲੇ 75 ਤੋਂ 80% ਅਮਰੀਕਨ ਚਾਈਨਾ ਦੇ ਅਗੇਂਸਟ ਜਿਹੜਾ ਉਹ ਰੱਖਦੇ ਨੇ, ਉਹਨਾਂ ਦੇ ਜਿਹੜੇ ਥਾਟਸ ਨੇ, ਔਰ ਇਹ ਅੱਡ-ਅੱਡ ਸਰਵੇ, ਇਸ ਲਈ ਇਹ ਵੀ ਇੱਕ ਦੋਨਾਂ ਦੇ ਵਿੱਚ ਦੌੜ ਲੱਗੀ ਹੋਈ ਹੈ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਮੋਰ ਲਾਇਲ ਦੈਨ ਦਾ ਕਿੰਗ, ਕਿ ਵੀ ਕਿਹਦੀ ਅਮਰੀਕਾ ਦੇ ਇੰਟਰਸਟ ਦੇ ਨਾਲ ਆਪਣੀ ਵਚਨਬੱਧਤਾ ਦੱਸਣੀ ਜਾਂ ਆਪਣੀ ਸੋਲੀਡੈਰਿਟੀ, ਤੇ ਅਮਰੀਕਾ ਫਸਟ ਦੀ ਗੱਲ ਭਾਵੇਂ ਡੈਮੋਕ੍ਰੈਟ ਉਸ ਅੰਦਾਜ਼ ਨਹੀਂ ਕਰਦੇ, ਪਰ ਚਾਈਨਾ ਦਾ ਜਦੋਂ ਹਵਾਲਾ ਆਏਗਾ ਤੇ ਡੈਮੋਕ੍ਰੈਟ ਉਹ ਬੇਸ਼ੱਕ ਬਾਈਡਨ ਹੈ ਜਾਂ ਕਮਲਾ ਹੈਰਿਸ, ਉਹਨਾਂ ਦੇ ਕੈਂਪੇਨ ਦੇ ਵਿੱਚ ਵੀ ਐਂਟਾਈ ਚਾਈਨਾ ਲਾਈਨ ਹੈ, ਔਰ ਉਹਦੇ 'ਚ ਜਿਹੜੀ ਗੱਲ ਜਿਹੜੇ ਹੁਣ ਦੁਨੀਆ ਦੇ ਐਨਾਲਿਸਟ ਨੇ ਉਹ ਵੀ ਦੇਖ ਰਹੇ ਨੇ, ਉਹ ਕਿਉਂਕਿ ਜੇ ਟਰੰਪ ਦੁਬਾਰਾ ਆਉਂਦੇ ਨੇ ਤੇ ਇੱਕ ਗੱਲ ਵੈਸੇ ਹੁੰਦੀ ਹੈ, ਮੈਂ ਵੀ ਅਮਰੀਕਾ 'ਚ ਜਿਹਨਾਂ ਨੇ ਸੈਕੰਡ ਟਰਮ ਪ੍ਰੈਜ਼ੀਡੈਂਟਸ ਨੇ ਜਿੱਤੀ ਆ, ਉਹ ਓਬਾਮਾ ਹੋਏ, ਕਲਿੰਟਨ ਹੋਏ, ਜਿਮੀ ਕਾਰਟਰ ਤਾਂ ਹਾਰ ਗਿਆ ਸੀ ਸੈਕੰਡ ਟਰਮ ਵੇਲੇ, ਸੀਨੀਅਰ ਬੁਸ਼ ਹੋਏ, ਜੂਨੀਅਰ ਬੁਸ਼ ਹੋਏ,
ਜਿੰਨੇ ਨੂੰ ਅਸੀਂ ਦੇਖਿਆ ਆਪਣੇ 30 ਸਾਲ ਦੇ ਇੱਥੋਂ ਦੇ ਪੀਰੀਅਡ ਜੀ ਸੈਕੰਡ ਟਰਮ ਵੇਲੇ ਐਗਰੈਸਿਵਨੈਸ ਨਹੀਂ ਰਹਿੰਦੀ ਪ੍ਰੈਜ਼ੀਡੈਂਟ। ਸੋ ਜੇ ਵੀ ਕਿਸੇ ਨੇ ਕੁਝ ਹਾਸਲ ਕੀਤਾ ਹੁੰਦਾ ਹੈ ਉਹ ਫਸਟ ਟਰਮ, ਕਿਉਂਕਿ ਸੈਕੰਡ ਟਰਮ ਤੋਂ ਬਾਅਦ 2 ਹੀ ਟਰਮਸ ਅਮਰੀਕਾ 'ਚ ਹੁੰਦੀਆਂ, ਦੁਬਾਰਾ ਦੇਣ ਨੂੰ ਕੁਝ ਨਹੀਂ ਹੁੰਦਾ, ਉਹ ਬਣ ਜਾਂਦੇ ਨੇ ਫਿਰ ਥੋੜੇ ਠੰਡੇ ਜਿਹੇ ਹੋ ਕੇ ਬਹਿ ਜਾਂਦੇ ਨੇ। ਸੋ ਜੇ ਟਰੰਪ ਦੀ ਕੰਟੀਨਿਊਟੀ ਰਹਿੰਦੀ ਹੈ, ਪੋਸੀਬਲ ਹੈ ਕਿ ਔਰ ਟਰੰਪ ਤਾਂ ਨੋਨ ਹੈ ਕਿ ਵੀ ਯੂ ਟਰਨ ਮਾਰਨ ਲੱਗੇ ਵੀ ਉਹ ਅੱਖ ਨਹੀਂ ਝਪਕਣ ਦਿੰਦਾ ਤੇ ਵਾਪਸ ਆਉਣ ਲੱਗੇ ਵੀ ਜਿਹੜਾ ਉਹਨੂੰ ਨਹੀਂ ਹੈ ਕੋਈ ਵੀ, ਹੈ ਨਾ। ਔਰ ਉਹ ਇੰਨਾ ਮਰਕਿਊਰੀਅਲ ਵੀ ਹੈ ਬਟ ਐਟ ਦਾ ਸੇਮ ਟਾਈਮ ਅਨਪ੍ਰੈਡਿਕਟੇਬਲ ਵੀ ਹੈ। ਸੋ ਮੈਨੂੰ ਲੱਗਦਾ ਔਰ ਇਸ ਗੱਲ ਦਾ ਧਿਆਨ ਹੈ ਵੀ ਵਪਾਰੀ ਵੀ ਹੈ, ਉਹਨੇ ਵੀ ਅਲਟੀਮੇਟਲੀ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਵੀ ਇਹ ਸਾਰੀ ਪਿਚ ਇੰਨੀ ਕਰੇਜ਼ ਕੀਤੀ ਹੈ ਤੇ ਵਾਂਸ ਉਹਨੂੰ ਲੱਗਦਾ ਵੀ ਮੈਂ ਬਣ ਗਿਆ ਔਰ ਹੋ ਗਿਆ ਤੇ ਮੇਬੀ ਹੌਸਟਿਲਿਟੀ ਘਟਾਉਣ ਦੀ ਲਾਈਨ ਵੱਲ ਗੱਲ ਜਾਏ ਚਾਈਨਾ ਦੇ ਨਾਲ। ਔਰ ਪਰ ਜਿੰਨੀ ਪਿਚ ਖੜੀ ਕਰ ਦਿੱਤੀ ਹੈ, ਜੇ ਬਾਈਡਨ ਦੀ ਦੂਸਰੀ ਟੀਮ ਔਰ ਬਾਈਡਨ ਕਮਲਾ ਹੈਰਿਸ ਦੀ ਟੀਮ ਆਉਂਦੀ ਹੈ, ਉਹ ਅੰਡੂ ਨਹੀਂ ਕਰ ਸਕਦੇ ਡੈਮੇਜ ਇਸ ਸਾਰੇ ਨੂੰ। ਉਹਨਾਂ ਨੂੰ ਵੀ ਜਿਹੜਾ ਉਹ ਠੀਕ ਹੈ ਮੋਰ ਰੀਅਲਿਸਟਿਕਲੀ ਗੱਲ ਕਰੇਗਾ ਜੋ ਬਾਈਡਨ ਫੋਰਨ ਪਾਲਿਸੀ ਨੂੰ ਸਮਝਦਾ ਹੈ। ਔਰ ਇਸ ਸਾਰੇ 'ਚ ਜਿਹੜੇ 3 ਫੈਕਟਰ ਜਿਹੜੇ ਮੈਂ ਅੱਡ ਐਨਾਲਿਸਟ ਤੋਂ ਦੇਖੇ ਕਿ ਵੀ 3 ਪਾਲਿਸੀਜ਼ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਗੇਂਸਟ ਚਾਈਨਾ ਪਰਸਿਊ ਕੀਤੀਆਂ ਨੇ, ਜਿਹੜੀਆਂ ਅਲਟੀਮੇਟਲੀ ਉਸੇ ਡਾਇਰੈਕਸ਼ਨ 'ਚ ਜਾਣਗੀਆਂ, ਉਹ ਡੀਕਪਲਿੰਗ ਹੈ, ਡੀ ਲਿਸਟਿੰਗ ਹੈ, ਡੀ ਗਲੋਬਲਾਈਜੇਸ਼ਨ ਹੈ। ਹੁਣ ਡੀਕਪਲਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਜਿਵੇਂ ਟਿਕਟੌਕ ਹੋਏ ਜਾਂ ਖੁਆਬੇ ਵਰਗੀਆਂ ਕੰਪਨੀਆਂ ਜਿਨ੍ਹਾਂ ਤੇ ਅਮਰੀਕਾ 'ਚ ਰੋਕ ਲੱਗੀ ਔਰ ਜਾਂ ਟੈਨਸੈਂਟ, ਹੁਣ ਉਸ ਸਾਰੇ ਦਾ ਇਹ ਹੋਇਆ ਕਿ ਵੀ ਚੀਨੀਆਂ ਨੇ ਇੱਕ ਗੱਲ ਸਮਝ ਲਈ ਕਿ ਵੀ ਹੁਣ ਅਸੀਂ ਅਮਰੀਕਾ ਤੇ ਭਰੋਸਾ ਨਹੀਂ ਕਰ ਸਕਦੇ ਕਿਸੇ ਵੀ ਪਾਰਟ ਤੋਂ, ਜਿਹੜੀ ਈਵਨ ਜਦੋਂ ਜਿਵੇਂ ਮੈਂ ਕਿਹਾ ਵੀ ਮਲਟੀਪਲ ਚੀਜ਼ਾਂ ਯੂਜ਼ ਹੁੰਦੀਆਂ, ਜਿਵੇਂ ਚਿਪਸ ਦਾ ਯੂਜ਼ ਹੈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ। ਸੋ ਚਾਈਨੀਜ਼ ਨੇ ਆਲਰੇਡੀ ਉਹ ਐਟ ਵਰਕ ਨੇ ਲੌਂਗ ਟਰਮ, ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਅਮਰੀਕਨ ਚਿਪਸ ਦਾ ਉੱਤੇ ਉਹਨਾਂ ਦੀ ਡਿਪੈਂਡੈਂਸ ਰਹੀ ਜਾਂ ਇਹਨਾਂ ਦੀ ਆਰਟੀਫੀਸ਼ੀਅਲ, ਉਹ ਅੱਗੇ ਨਿਕਲ ਜਾਏਗਾ ਔਰ ਉਹਦੇ ਤੇ ਉਹਨਾਂ ਦੀ ਇਨਵੈਸਟਮੈਂਟ ਹੋਏਗੀ। ਅਮਰੀਕਾ ਦੇ ਵਿੱਚ ਇਹਦੇ ਨਾਲ ਚੀਨ ਦੇ ਇੰਟਰਸਟ ਨੂੰ ਫਰਕ ਪਿਆ ਔਰ ਅਸੀਂ ਦੇਖ ਰਹੇ ਹਾਂ ਕਿ ਟਿਕਟੌਕ ਔਰ ਦੂਸਰਿਆਂ ਦੇ ਨਾਲ ਵਾਲਮਾਰਟ ਔਰ ਦੂਸਰੀਆਂ, ਕਿਉਂਕਿ ਟਰੰਪ ਨੇ ਕਿਹਾ ਕਿ ਵੀ ਇਹ ਨਹੀਂ ਇਹਨਾਂ ਨੂੰ ਕਰਨ ਦੇਣਾ ਕੰਮ, ਸੋ ਉਹਨਾਂ ਦੀ ਖਰੀਦਦਾਰੀ ਦਾ ਕੰਮ ਸ਼ੁਰੂ ਹੈ, ਬਿਡ ਦੇ ਰਹੇ ਨੇ, ਬੋਲੀ ਦੇ ਰਹੇ ਨੇ। ਔਰ ਇਹ ਜਿਹੜੀ ਹੈ ਜ਼ਾਹਰ ਹੈ ਇਹ ਵੀ ਕੋਈ ਓਵਰਨਾਈਟ ਹੋਣ ਵਾਲਾ ਨਹੀਂ ਹੈ। ਡੀਕਪਲਿੰਗ ਦੀ ਲਾਈਨ ਦੀ ਸ਼ੁਰੂਆਤ ਜ਼ਰੂਰ ਹੋ ਗਈ ਹੈ ਔਰ ਉਹ ਲੌਂਗ ਟਰਮ ਜਿਹੜਾ ਹੈ ਹਰ ਮੁਲਕ ਮੈਕਸਿਮਮ ਚੀਜ਼ਾਂ ਆਪਣੇ 'ਚ ਬਣਾਉਣ ਦੀ ਗੱਲ ਕਰੇਗਾ, ਅਮਰੀਕਾ ਚਾਈਨਾ ਦੇ ਹਵਾਲੇ ਨਾਲ ਵੀ ਇਹ ਹੈ। ਹੁਣ ਡੀ ਲਿਸਟਿੰਗ, ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵੇਂ ਰੂਲ ਕੰਪਨੀਆਂ ਦੇ ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਬਿਜ਼ਨਸ ਕੰਪਨੀਆਂ ਇੱਥੇ ਰਜਿਸਟਰਡ ਨੇ ਜਾਂ ਦੂਜੇ ਰੂਲ ਫੋਲੋ ਨਹੀਂ ਕਰ ਰਹੀਆਂ ਔਰ ਜਨਵਰੀ 2022 ਤੱਕ ਦਾ ਟਾਈਮ ਦਿੱਤਾ ਹੈ ਨਵੇਂ ਰੂਲਸ ਦੇ ਉੱਤੇ ਔਰ ਫਿਰ ਜਿਹੜਾ ਇਹੋ ਜਿਹੀਆਂ ਕੰਪਨੀਆਂ ਬੈਨ ਹੋ ਜਾਣਗੀਆਂ। ਸੋ ਜਿਹੜੀਆਂ ਤਾਂ ਆਲਰੇਡੀ ਚੀਨ ਦੀਆਂ ਕੰਪਨੀਆਂ ਅਮਰੀਕਾ 'ਚ ਮੌਜੂਦ ਨੇ ਉਹਨਾਂ ਨੂੰ ਫਰਕ ਨਹੀਂ ਪਏਗਾ, ਉਹ ਆਲਰੇਡੀ ਕੰਪਲਾਈ ਕਰਦੀਆਂ ਹੀ ਨੇ। ਲੇਕਿਨ ਜਿਹੜੀਆਂ ਨਵੀਆਂ ਕੰਪਨੀਆਂ ਦੀ ਆ ਕੇ ਜਿਹੜਾ ਕੰਮਕਾਰ ਕਰਨ ਦਾ ਸੀ ਔਰ ਜਿਹੜਾ ਨਵਾਂ ਚਾਈਨੀਜ਼ ਐਕਸਪੈਂਸ਼ਨ ਸੀ ਇੱਥੇ, ਉਸ ਦੇ ਉੱਤੇ ਜ਼ਾਹਰਾ ਤੌਰ ਤੇ ਰੋਕ ਲੱਗੇਗੀ। ਔਰ ਜਿਵੇਂ ਹੁਣ ਇਸ ਨੂੰ ਭਾਂਪਦੇ ਆ, ਜਿਵੇਂ ਅਲੀ ਬਾਬਾ ਗਰੁੱਪ ਬਹੁਤ ਵੱਡਾ ਫਾਈਨੈਂਸੀਅਰ ਔਰ ਉਹਨਾਂ ਦਾ ਉਹਨਾਂ ਨੇ ਇਹ ਸੀ ਕਿ ਜੀ ਉਹ ਅਮਰੀਕਾ ਵੱਲ ਮੁੜਨਗੇ ਕਿ ਕਿੱਧਰ ਜਾਣਗੇ, ਉਹਨਾਂ ਨੇ ਸ਼ੰਘਾਈ ਔਰ ਹਾਂਗਕਾਂਗ ਵੱਲ ਰੁਕ ਕਰ ਲਿਆ ਆਪਣਾ, ਉਧਰ ਦੀ ਇਨਵੈਸਟਮੈਂਟ ਹੈ। ਡੀ ਗਲੋਬਲਾਈਜੇਸ਼ਨ ਔਰ ਡੀ ਗਲੋਬਲਾਈਜੇਸ਼ਨ ਔਰ ਡੀਕਪਲਿੰਗ ਆਲਮੋਸਟ ਇੱਕੋ ਜਿਹੀ ਨੀਤੀ ਦਿੰਦੇ ਨੇ। ਸੋ ਇਸ ਪੱਖ ਤੋਂ ਅਸੀਂ ਦੇਖਦੇ ਹਾਂ ਕਿ ਆਲਰੇਡੀ ਜੇ ਭਾਰਤ ਕਹਿ ਰਿਹਾ ਕਿ ਜੀ ਆਤਮ ਨਿਰਭਰ ਭਾਰਤ, ਉਹ 2 ਹਫ਼ਤੇ ਬਾਅਦ ਲਿਸਟ ਜਾਰੀ ਕਰ ਰਹੇ ਨੇ ਜੀ ਡਿਫੈਂਸ ਇਕਵਿਪਮੈਂਟ ਦਾ, ਇਹ ਚੀਜ਼ ਅਸੀਂ ਇੱਥੇ ਬਣਾਵਾਂਗੇ ਉੱਥੇ ਬਣਾਵਾਂਗੇ ਔਰ ਉਹ ਅਮਰੀਕਾ ਦੇ ਵਿੱਚ ਵੀ ਅਮਰੀਕਾ ਫਸਟ ਵਾਲੀ ਗੱਲ ਅੱਗੇ ਤੁਰੇਗੀ। ਲੇਕਿਨ ਚੀਨ ਨੇ ਇੰਨਾ ਵਰਲਡ ਮਾਰਕੀਟ ਨੂੰ ਓਵਰਫਲੱਡ ਕੀਤਾ ਹੈ ਔਰ ਚੀਪ, ਜਿਹੜੀ ਦੇਖੋ ਇਨ ਦਾ ਐਂਡ ਡਿਮਾਂਡ ਐਂਡ ਸਪਲਾਈ ਦਾ ਪ੍ਰਿੰਸੀਪਲ ਤਾਂ ਕਈ ਦਹਾਕਿਆਂ ਤੋਂ ਜਦੋਂ ਤੋਂ ਇਕਨੋਮਿਕਸ ਦੀ ਥਿੰਕਿੰਗ ਸ਼ੁਰੂ ਹੋਈ ਹੈ ਹੀ ਹੈ, ਲੇਕਿਨ ਇਹਦੇ 'ਚ ਜਿਹੜਾ ਮਾਸਟਰ ਹੈ ਉਹ ਤਾਂ ਕੰਜ਼ਿਊਮਰ ਹੈ, ਬਿਲਕੁਲ ਗਾਹਕ ਹੈ। ਹੁਣ ਗਾਹਕ ਨੂੰ ਭਾਵੇਂ ਕਹਿਣ ਨੂੰ ਸਾਡੇ ਵੀ ਕਹੀ ਜਾਣਗੇ ਜੀ ਮਹਿੰਗਾ ਰੋਵੇ ਇੱਕੋ ਵਾਰ, ਸਸਤਾ ਰੋਵੇ ਬਾਰ-ਬਾਰ, ਪਰ ਇਨ ਦਾ ਐਂਡ ਜਦੋਂ ਅਸੀਂ ਜਾਂਦੇ ਹਾਂ ਮੈਜੋਰਿਟੀ ਲੋਕ ਜਿਨ੍ਹਾਂ ਦੀਆਂ ਆਰਥਿਕ ਘਟ ਜਾਣਗੀਆਂ ਪੋਸਟ ਕੋਵਿਡ ਲੋੜਾਂ, ਉਹ ਹੋਰ ਵੀ ਸਸਤੇ ਵੱਲ ਜਾਣਗੇ। ਤੇ ਜਿਨ੍ਹਾਂ ਦੇ ਕੋਲ ਇਸ ਲੈਵਲ ਦੀ ਚੀਨ ਵਾਲਿਆਂ ਦੇ ਕੋਲ ਆਪਣਾ ਮੈਨੂਫੈਕਚਰਿੰਗ ਸਟੱਫ ਜਾਂ ਚੀਪ ਲੇਬਰ ਤੇ ਉਹ ਤਿਆਰ ਕਰਦੇ ਨੇ, ਅਮਰੀਕਾ 'ਚ ਜੇ ਹਰ ਸਟੇਟ ਦੇ ਵਿੱਚ ਮਿਨੀਮਮ ਵੇਜ ਹੈ
ਨਿਊਯਾਰਕ ਦੇ ਵਿੱਚ $17-18 ਮੇਰਾ ਖਿਆਲ ਹੈ ਮਿਨੀਮਮ ਵੇਜ ਹੈ ਪਰ ਆਵਰ। ਇੰਸ਼ੋਰੈਂਸ ਦੇ ਲਾਅ ਨੇ, ਕੰਪਨਸੇਸ਼ਨ ਦੇ ਨੇ, ਜਿਹੜੀ ਇਕੁਅਲ ਇੰਪਲੋਇਮੈਂਟ ਦੇ ਥੱਲੇ ਲਾ ਸੂਟਸ ਦੇ ਨੇ। ਸੋ ਇੱਥੇ ਨੋ ਮੈਟਰ ਤੁਸੀਂ ਕੀ ਕਰੋ, ਬਾਕੀ ਸਿਸਟਮ ਨੂੰ ਤਾਂ ਤੁਸੀਂ ਥੱਲੇ ਨਹੀਂ ਸੁੱਟ ਸਕਦੇ। ਸੋ ਜਿਹੜਾ ਤੁਸੀਂ ਡੇ ਟੂ ਡੇ ਲੋੜ ਦੀਆਂ ਚੀਜ਼ਾਂ ਨੇ ਉਹ ਵਿਦਿਨ ਅਮਰੀਕਾ ਉਹ ਜਿਹੜਾ ਕੰਜ਼ਿਊਮਰ ਦੇ ਲਈ ਮਹਿੰਗੀਆਂ ਹੀ ਰਹਿਣਗੇ ਔਰ ਕੰਜ਼ਿਊਮਰ ਦੀ ਬਾਇੰਗ ਪਾਵਰ ਵੀ ਘਟ ਜਾਣੀ ਹੈ ਕਿਉਂਕਿ ਉਹਨਾਂ ਦੇ ਕੋਲ ਸਾਧਨ ਨਹੀਂ ਨੇ। ਉਹੀ ਜਦੋਂ ਚੀਨ ਦੀ ਚੀਜ਼ ਆਉਂਦੀ ਹੈ ਉੱਥੇ ਘੱਟ ਹੈ ਕਾਸਟ ਆਫ ਪ੍ਰੋਡਕਸ਼ਨ ਔਰ ਜ਼ਾਹਰ ਹੈ ਕਿ ਵੀ ਉਹਦੇ ਚੋਂ ਨਾ ਵੋਲਿਊਮ ਇੰਨਾ ਕ੍ਰੀਏਟ ਕਰਦੇ ਨੇ। ਔਰ ਇਹੀ ਪ੍ਰਿੰਸੀਪਲ ਇੱਥੇ ਅਸੀਂ ਵਾਲਮਾਰਟ ਦੇ ਹਵਾਲੇ ਨਾਲ ਦੇਖਿਆ, ਉੱਥੇ ਸਭ ਚੀਜ਼ਾਂ ਨੇ, ਉਹਨਾਂ ਨੇ ਸਬਜ਼ੀਆਂ ਫਰੂਟ ਵੀ ਰੱਖ ਲਏ, ਪਹਿਲਾਂ ਇੱਕ ਤੋਂ ਸ਼ੁਰੂ ਕੀਤਾ ਕਿਉਂਕਿ ਇਹ ਵੀ ਹੁੰਦਾ ਕਿ ਭਾਈ ਸਸਤਾ ਵੀ ਹੋਏ ਇੱਕੋ ਥਾਂ ਤੇ ਵੀ ਮਿਲੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਲਿਸੀ ਜਾਰੀ ਰਹੇਗੀ ਪਰ ਇਮੀਡੀਏਟ ਇਹਦਾ ਕੋਈ ਇਫੈਕਟ ਨਜ਼ਰ ਨਹੀਂ ਆਉਂਦਾ। ਔਰ ਇਸ ਸਾਰੇ ਨੂੰ ਹਾਂ ਇੱਕ ਪਾਰਟ ਜ਼ਰੂਰ ਹੈ, ਜਿਵੇਂ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਉਸ ਦੇ ਉੱਤੇ ਕਿ ਜੀ ਜਿਹੜੀਆਂ ਕੰਪਨੀਆਂ ਸਾਊਥ ਚਾਈਨਾ ਸੀ ਜਿੱਥੇ ਜਿਹੜਾ ਇਸ ਵੇਲੇ ਬੋਨ ਆਫ ਕੰਟੈਂਸ਼ਨ ਹੈ ਕਿ ਜਿਹੜੀਆਂ ਕੰਪਨੀਆਂ ਉੱਥੇ ਸਾਊਥ ਚਾਈਨਾ ਸੀ ਚਾਈਨਾ ਦੇ ਉਸ ਬਿਲਟ ਅਪ 'ਚ ਮਦਦ ਕਰਦੀਆਂ ਨੇ ਜਾਂ ਇਨਵੋਲਵ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਨੇ। ਸੋ ਉਹਦੇ 'ਚ ਹੁਣ ਜਿਵੇਂ ਇੱਕ ਖਬਰ ਹੈ ਕਿ US sanctions could put China's Sri Lanka project in trouble. Lanka's involvement with Chinese companies had begun under Mahinda Rajapaksa. ਹੁਣ ਜੇ ਇਹਨਾਂ ਨੇ ਇਹ ਕਿਹਾ ਜੀ ਜਿਹੜੀਆਂ ਉੱਥੇ ਕੰਪਨੀਆਂ ਸਾਊਥ ਚਾਈਨਾ ਸੀ 'ਚ ਬਿਲਡ ਕਰ ਰਹੇ, ਹੁਣ ਉਹੀ ਕੰਪਨੀਆਂ ਸ਼੍ਰੀਲੰਕਾ ਨੇ ਵੀ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜਿਹੜਾ ਉਹਨਾਂ ਨੇ ਆਪਣੀਆਂ ਸਟ੍ਰੈਟੇਜਿਕ ਪੋਰਟ ਜਿਹੜੀ ਹੈ ਪੋਰਟ ਸਿਟੀ ਕੋਲੰਬੋ ਪ੍ਰੋਜੈਕਟ ਹੈ ਉਹਨਾਂ ਦਾ। ਸੋ ਇਹ ਇਹਦੇ ਤੇ ਕਿਆਸ ਰਾਈਆਂ ਨੇ ਕਿ ਵੀ ਇਸ ਕਿਸਮ ਦੇ ਪ੍ਰੋਜੈਕਟ ਪ੍ਰਭਾਵਿਤ ਹੋ ਸਕਦੇ ਨੇ। ਅਦਰਵਾਈਜ਼ ਚਾਈਨਾ ਨੂੰ ਕੋਈ ਬਾਕੀ ਹੁਣ ਜਿਵੇਂ ਅਸੀਂ ਜੇ ਤਬਦੀਲੀ ਦੀ ਗੱਲ ਕਰੀਏ ਅੱਜ ਵੱਡੀ ਖਬਰ ਹੈ ਵੀ ਜਿਵੇਂ ਜਾਪਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਅੱਜ ਤੱਕ ਉਹਨਾਂ ਦੀ ਹਿਸਟਰੀ ਸਭ ਤੋਂ ਲੌਂਗ ਟਰਮ ਪ੍ਰਾਈਮ ਮਿਨਿਸਟਰ ਹੈ ਮਿਸਟਰ ਐਬੇ ਜਿਹੜੇ ਕੋਲਨ ਡਿਜ਼ੀਜ਼ ਸ਼ਾਇਦ ਅਲਸਰੇਟਿਵ ਕੋਲੋਨਾਈਟਿਸ ਜਾਂ ਇਸ ਕਿਸਮ ਦਾ ਉਹਨਾਂ ਨੂੰ ਹੈ, ਉਹਨਾਂ ਨੇ ਰਿਜ਼ਾਈਨ ਕੀਤਾ। ਹੁਣ ਜਦੋਂ ਅਸੀਂ ਇਹ ਅਮਰੀਕਾ ਚਾਈਨਾ ਇਸ ਆਪਸੀ ਪੋਲਰਾਈਜੇਸ਼ਨ ਦੀ ਗੱਲ ਕਰੀਏ ਜਾਪਾਨ ਬੜਾ ਅਹਿਮ ਹੈ ਅਮਰੀਕਾ ਦੇ ਲਈ ਔਰ ਮਿਸਟਰ ਐਬੇ ਇੰਡੀਆ ਦੇ ਨਾਲ ਵੀ ਝੂਲਾ ਜਿੱਥੇ ਮੋਦੀ ਨੇ ਸ਼ੀ ਜਿਨਪਿੰਗ ਨਾਲ ਝੂਲਿਆ ਉਹਨੂੰ ਵੀ ਚਲਾਇਆ ਤੇ ਆਪ ਵੀ ਉਹਦਾ ਮੌਜ ਮਾਣੀ ਹੈ, ਝੂਟੇ ਲਏ ਨੇ। ਉੱਥੇ ਸਭ ਤੋਂ ਪਹਿਲਾਂ ਇਸ ਜੈਪਨੀਜ਼ ਪ੍ਰਾਈਮ ਮਿਨਿਸਟਰ ਐਬੇ ਨਾਲ ਬੁਲਟ ਟ੍ਰੇਨ ਪ੍ਰੋਜੈਕਟ ਇਹ ਉਹ। ਸੋ ਇਹ ਪ੍ਰੋ ਅਮਰੀਕਾ ਲਾਈਨ ਦੇ ਥੱਲੇ ਇਹ ਜਿਹੜਾ ਕੁਐਡ ਬਣਾਉਣ ਦੀ ਗੱਲ ਹੈ ਆਸਟ੍ਰੇਲੀਆ ਜਾਪਾਨ ਸਾਊਥ ਕੋਰੀਆ ਇੰਡੀਆ ਇਹ ਉਹ ਫਿਲੀਪੀਨਸ ਇਹਨਾਂ ਦਾ ਇੱਕ ਥਾਂ ਤੇ ਆਣਾ ਇਸ ਸਾਰੇ ਦੇ ਵਿੱਚ ਬੜਾ ਇਨਸਟਰੂਮੈਂਟਲ ਰਿਹਾ ਔਰ ਇਹਦਾ ਵੀ ਵਕਤ ਪਿਆ ਇੰਡੀਆ ਨੂੰ ਕਿ ਮਿਸਟਰ ਐਬੇ ਦੇ ਜਾਣ ਤੋਂ ਬਾਅਦ ਕੀ ਇਫੈਕਟ ਹੋਏਗਾ। ਔਰ ਅਮਰੀਕਾ 'ਚ ਵੀ ਇਹ ਵਰੀ ਹੈ ਕਿ ਮਿਸਟਰ ਐਬੇ ਨੇ ਜਦੋਂ ਦਾ ਇਹ ਕ੍ਰਾਈਸਿਸ ਚੱਲਿਆ ਹੈ ਖਾਸ ਤੌਰ ਤੇ ਪਿਛਲੇ ਸਾਰੇ ਪੀਰੀਅਡ 'ਚ ਉਹਨੇ ਬਿਲਕੁਲ ਨਿਊਟਰਲ ਸਟੈਂਸ ਰੱਖਿਆ। ਸੋ ਉਹਨੇ ਪ੍ਰੋ ਅਮਰੀਕਨ ਲਾਈਨ ਨਹੀਂ ਲਈ ਔਰ ਨਵੇਂ ਜਿਹੜੇ ਸਕਸੈਸਰ ਨੇ ਕਿੱਧਰ ਨੂੰ ਜਾਣ ਕਿਉਂਕਿ ਜਾਪਾਨ ਬੜਾ ਕਰੂਸ਼ਲ ਹੈ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਸਮੁੰਦਰ 'ਚ। ਜਾਪਾਨ ਜਿਹੜਾ ਹੈ ਇਹ ਆਈਲੈਂਡਸ ਨੇ ਮੇਰਾ ਖਿਆਲ ਹੈ 4000 ਤੋਂ ਜ਼ਿਆਦਾ ਆਈਲੈਂਡ ਨੇ ਔਰ ਸਭ ਤੋਂ ਜ਼ਿਆਦਾ ਉੱਥੇ ਉਸ ਕਿਸਮ ਦੇ ਵੋਲਕੈਨੋ ਵੀ ਨੇ ਇਸ ਲਈ ਉੱਥੇ ਅਰਥਕੁਏਕ ਵੀ ਆ ਜਾਂਦੇ ਨੇ। ਅਸੀਂ ਬਾਕੀਆਂ ਦੇ ਵੀ ਇਫੈਕਟ ਦੇਖੇ ਔਰ ਕੋਵਿਡ-19 ਤੋਂ ਵੀ ਸਫਰ ਕੀਤਾ। ਜਾਪਾਨ ਦੀ ਇਕਨੋਮੀ ਵੀ ਪ੍ਰਭਾਵਿਤ ਹੋਈ ਹੈ ਬੜੀ ਬੁਰੀ ਤਰ੍ਹਾਂ। ਸੋ ਇਹ ਜਦੋਂ ਇੱਥੇ ਪਾਲਿਸੀਜ਼ ਡਿਸਾਈਡ ਹੁੰਦੀਆਂ ਮੈਂ ਇਹਨੂੰ ਕਨਕਲੂਡ ਕਰਾਂ ਗੱਲ ਨੂੰ ਕਿ ਵੀ ਕੁੱਲ ਮਿਲਾ ਕੇ ਇਹ ਨਹੀਂ ਹੁੰਦਾ ਕਿ ਜੀ ਇੱਕ ਦਿਨ 'ਚ ਡਿਸਾਈਡ ਹੋ ਜਾਂਦਾ ਵੀ ਕੀ ਹੈ। ਚਾਈਨਾ ਨੂੰ ਪਿਛਲੇ 30 ਸਾਲ ਤੋਂ ਜਦੋਂ ਤੋਂ ਚਾਈਨਾ ਅਮਰੀਕਾ ਰਿਲੇਸ਼ਨਸ਼ਿਪ ਬਣੀ ਉਹੀ ਚਾਈਨਾ ਦੇ ਨਾਲ ਸਬੰਧ ਬਣਾਉਣ ਲਈ ਅਮਰੀਕਾ ਨੇ ਤਰਲੇ ਕੀਤੇ। ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦਾ ਰੋਲ ਸੀ, ਹੈਨਰੀ ਕਿਸਿੰਜਰ ਬੀਜਿੰਗ ਗਿਆ, ਰਾਫਤੇ ਖੁੱਲੇ, ਚਾਈਨਾ ਨੂੰ ਲਿਆ ਕੇ UN ਸਿਕਿਉਰਿਟੀ ਕਾਉਂਸਲ 'ਚ ਸੀਟ ਦਿੱਤੀ ਔਰ ਸਾਰਾ ਹੋਇਆ। ਲੇਕਿਨ ਹੁਣ 30 ਸਾਲ ਬਾਅਦ ਅਮਰੀਕਾ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਉਹ ਕੀ ਕਹਿੰਦੇ ਨੇ ਕਿ ਵੀ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਗਈ, ਇਹ ਤਾਂ ਅਸੀਂ ਲਿਆਏ ਸੀ ਤਾਂ ਇਹਨਾਂ ਨੇ ਸਾਨੂੰ ਹੀ ਜਿਹੜਾ ਉਹ ਕਰਤਾ ਕੰਮ। ਹੁਣ ਇਸੇ ਤਰ੍ਹਾਂ ਜਿਹੜੀਆਂ ਡਿਵੈਲਪਮੈਂਟਸ ਕਿਤੇ ਵੀ ਇੱਕ ਥਾਂ ਤੇ ਹੁੰਦੀਆਂ ਨੇ ਹੁਣ ਦੇਖਣ ਨੂੰ ਸਾਨੂੰ ਲੱਗਦਾ ਹੋਏਗਾ ਕਿ ਇੱਕ ਡੋਮੈਸਟਿਕ ਪੋਲਿਟਿਕਸ ਹੈ। ਹੁਣ ਜੇ ਬੇਸ਼ੱਕ ਇੰਡੀਆ ਨੇ ਆਪਣੇ ਲੋਕਾਂ ਨੂੰ ਕਿਵੇਂ ਧੋਖੇ 'ਚ ਰੱਖਿਆ ਕਿ ਜੀ ਚੀਨ ਨੇ ਹਮਲਾ ਕੀਤਾ ਫਲਾਣਾ ਹੋਇਆ ਅਸੀਂ ਕੋਈ ਸਾਡੀ ਥਾਂ ਨਹੀਂ ਗਈ ਔਰ ਉਹਨਾਂ ਨੇ ਆਪਣਾ ਪੈਟਰੀਓਟਿਜ਼ਮ ਸ਼ੁਰੂ ਕੀਤਾ। ਹੁਣ ਮੈਂ ਇੱਕ ਚੀਨ ਦੇ ਹਵਾਲੇ ਨਾਲ ਦੇਖ ਰਿਹਾ ਸੀ ਗਲੋਬਲ ਟਾਈਮਸ 'ਚੋਂ ਸਰਵੇ ਛਪਿਆ ਬੜੀ ਕ੍ਰੈਡੀਬਲ 2000 ਤੋਂ ਜ਼ਿਆਦਾ ਉਹਨਾਂ ਨੇ
ਵੱਡੇ ਸ਼ਹਿਰਾਂ 'ਚ ਸਰਵੇ ਕਰਵਾਇਆ ਮੋਦੀ ਔਰ ਚੀਨ ਦੇ ਸਬੰਧਾਂ ਦਾ, ਭਾਰਤ ਚੀਨ ਸਬੰਧਾਂ ਦਾ, ਔਰ ਉਹਦੇ 'ਚ ਲਗਭਗ 90% ਲੋਕ ਕਹਿੰਦੇ ਨੇ ਕਿ ਜੋ ਚੀਨ ਨੇ ਭਾਰਤ ਦੇ ਖਿਲਾਫ ਐਕਸ਼ਨ ਲਿਆ ਜੀ 15 ਔਰ 16 ਜੂਨ ਦੀ ਰਾਤ ਨੂੰ ਬਿਲਕੁਲ ਠੀਕ ਸੀ। ਹੁਣ ਇਹ ਹੈ ਵੀ ਜਦੋਂ ਜਿਵੇਂ ਅਸੀਂ ਦੱਸ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਇਸ ਵੇਲੇ ਐਂਟਾਈ ਚਾਈਨਾ ਸੈਂਟੀਮੈਂਟ ਕਿੰਨਾ ਜ਼ਿਆਦਾ ਹੈ, ਭਾਰਤ ਦੇ ਵਿੱਚ ਕਿਵੇਂ ਉਹਨਾਂ ਨੇ ਝੂਠ ਪਸਾਰ ਕੇ ਐਂਟਾਈ ਚਾਈਨਾ ਸੈਂਟੀਮੈਂਟ ਹੈ, ਇਵੇਂ 90% ਜਿਹੜੇ ਚੀਨੀ ਨੇ ਉਹ ਕਹਿੰਦੇ ਨੇ ਠੀਕ ਸਬਕ ਦਿੱਤਾ ਹੈ। ਹੁਣ ਜਦੋਂ ਤੁਸੀਂ ਇੱਕੋ ਵੇਲੇ ਇਸ ਕਿਸਮ ਦੀ ਡੋਮੈਸਟਿਕ ਇੱਕ ਜਿਹੜੀ ਹੈ ਅੱਗ ਵੀ ਫੈਲਾ ਰਹੇ ਹੁੰਦੇ, ਜਿਹੜੀ ਸਿਆਸੀ ਲੋਕਾਂ ਦੇ ਸਾਹਮਣੇ, ਜਿਵੇਂ ਮੈਂ ਅਕਸਰ ਇਹ ਫਰੇਜ਼ ਯੂਜ਼ ਕਰਦਾ ਕਿ ਲੋਕ ਲਾਸ਼ਾਂ ਗਿਣਦੇ ਨੇ, ਵੋਟਾਂ ਗਿਣਦੇ ਨੇ। ਸੋ ਇਸ ਸਾਰੇ 'ਚ ਕੋਈ ਬਹੁਤੀ ਹੋਪ ਵਾਲੀ ਗੱਲ ਨਹੀਂ ਹੈ, ਲੇਕਿਨ ਅਮਰੀਕਾ ਦੇ ਵਿੱਚ ਕੋਈ ਇਹ ਸਮਝੇ ਕਿ ਜੀ ਅਪ ਡਾਊਨ ਹੋ ਜਾਏਗਾ, ਸਿਰ ਥੱਲੇ ਤੇ ਲੱਤਾਂ ਉੱਪਰ, ਐਵੇਂ ਨਹੀਂ ਹੋਣਾ। ਨੀਤੀਆਂ ਇਹੀ ਰਹਿੰਦੀਆਂ ਨੇ, 19-20 ਦਾ ਫਰਕ ਹੁੰਦਾ, ਉਹ ਸਾਰੇ ਘੁੰਮਾ ਕੇ ਉੱਥੇ ਕੀ ਰਹਿੰਦੇ ਨੇ। ਸੋ ਇਹ ਸਾਨੂੰ ਸਾਡੇ ਕੁਝ ਵੀਰਾਂ ਨੇ ਲਿਖਿਆ ਸੀ ਕਿ ਵੀ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਆਂਦਾ ਹੈ ਤੇ ਚੀਨ ਨਾਲ ਸੰਬੰਧ ਕੀ ਇਹ ਬਦਲੇਗੀ ਦੁਨੀਆ ਦੀ ਪੋਲਿਟਿਕਸ ਵਿਜ਼ਾ ਵੀ ਚਾਈਨਾ। ਸੋ ਅਸੀਂ ਉਹਨਾਂ ਦੀ ਦਰਖਾਸਤ ਦੇ ਉੱਤੇ ਇਹ ਅੱਜ ਦਾ ਸੈਗਮੈਂਟ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਜੋ ਅਹਿਮ ਇਸ਼ੂ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਸੋ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਪਿਛਲੇ 7 ਸਾਲ ਤੋਂ ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ। ਅਸੀਂ ਚਾਹਾਂਗੇ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰਵੇ। ਤੁਸੀਂ ਵੀ ਚਾਹੋ ਤਾਂ ਤੁਸੀਂ ਆਪਣੀ ਜੋ ਮਾਈਕ ਸਹਾਇਤਾ ਹੈ ਸਾਨੂੰ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ, 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।